ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਹੈਲਥ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ ਤੇ ਇਸੇ ਬਾਬਤ ਵੀ ਤੁਸੀਂ ਇਹਨਾਂ ਦੇ ਨਾਲ ਸਲਾਹ ਕਰ ਸਕਦੇ ਹੋ। 408 272 2500 ਤੇ ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਵਾਲੇ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕਿਸਾਨਾਂ ਤੋਂ ਤੇ ਮੁੱਖ ਮੰਤਰੀ ਸਾਹਿਬ ਤੋਂ। ਕਹਿੰਦੇ ਕਿਸਾਨਾਂ ਨੇ ਤਾਂ ਟੋਲ ਬੰਦ ਕਰਨ ਦਾ ਐਲਾਨ ਕੀਤਾ ਹੀ ਸੀ, ਪਰ ਹੁਣ ਕਿਸਾਨਾਂ ਦੇ ਬਰਾਬਰ ਮੁੱਖ ਮੰਤਰੀ ਵੀ ਖੇਡਣ ਲੱਗ ਪਏ ਟੋਲ। ਬਿਲਕੁਲ ਪ੍ਰਵੀਨ ਜੀ, ਮਤਲਬ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ਤੇ ਹੁਸ਼ਿਆਰਪੁਰ ਦੇ ਟੋਲ ਤੇ ਜਾਂਦੇ ਨੇ ਤੇ ਉਹਨੂੰ ਬੰਦ ਕਰਾਉਣ ਦੀ ਗੱਲ ਕਰਦੇ ਨੇ ਕਿ ਲਓ ਜੀ, ਅੱਜ ਤੋਂ ਅਸੀਂ ਇਹ ਭ੍ਰਸ਼ਟਾਚਾਰੀ ਟੋਲ ਬੰਦ ਕਰਾ ਰਹੇ ਹਾਂ ਜਿਨ੍ਹਾਂ ਨੇ ਇੰਨਾ ਪੈਸਾ ਵਸੂਲਿਆ ਤੇ ਹੁਣ ਇਹਨਾਂ ਦੇ ਖਿਲਾਫ ਅਸੀਂ ਅਦਾਲਤ 'ਚ ਵੀ ਜਾਵਾਂਗੇ। ਦੂਸਰੇ ਪਾਸੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੱਲ ਜਿਹੜਾ ਹਵਾਲਾ ਦਿੱਤਾ ਗਿਆ ਸੀ ਕਿ 15 ਤਰੀਕ ਤੋਂ ਅਸੀਂ ਪੰਜਾਬ ਦੇ ਟੋਲ ਮੁਕਤ ਕਰਾਉਣੇ ਆ, ਉਹਦੇ ਤਹਿਤ ਉਹਨੇ ਪਹਿਲਾ ਪੜਾਅ ਜਿਹੜਾ ਮਿਥਿਆ ਸੀਗਾ ਕਿ 11 ਜ਼ਿਲ੍ਹਿਆਂ ਦੇ ਅਸੀਂ ਕਰੀਬ 18 ਟੋਲ ਨੇ ਜਿਹੜੇ ਉਹ ਬੰਦ ਕਰਨੇ ਤੇ ਕੱਲ ਉਹਦੀ ਕਵਾਇਦ ਹੋਈ ਸ਼ੁਰੂ ਤੇ ਉਹ ਕਵਾਇਦ ਦੇ ਵਿੱਚ ਕਈ ਥਾਵਾਂ ਤੇ ਲੋਕਾਂ ਨੂੰ ਰਾਹਤ ਮਿਲੀ ਤੇ ਕਈ ਥਾਵਾਂ ਤੇ ਕਿਸਾਨਾਂ ਤੇ ਟੋਲ ਕਰਮੀਆਂ ਵਿਚਾਲੇ ਝੜਪਾਂ ਵੀ ਹੋ ਗਈਆਂ। ਖਾਸ ਕਰਕੇ ਹੁਸ਼ਿਆਰਪੁਰ ਦੇ ਵਿੱਚ ਤਾਂ ਮਤਲਬ ਕਿ ਚੰਗਾ ਹੰਗਾਮਾ ਦੇਖਣ ਨੂੰ ਮਿਲਿਆ। ਉੱਥੇ ਮਤਲਬ ਕਿ ਦੋਵੇਂ ਪਾਸਿਓਂ ਡੰਡੇ ਸੋਟੀਆਂ ਵੀ ਚੱਲੇ ਤੇ ਪੁਲਿਸ ਨੂੰ ਵੀ ਵਿੱਚ ਪੈਣਾ ਪਿਆ। ਪੁਲਿਸ ਵੱਲੋਂ ਵੀ ਲਾਠੀਚਾਰਜ ਵੀ ਕੀਤਾ ਗਿਆ ਤਾਂ ਕਿ ਮਾਮਲਾ ਉਹ ਕੀਤਾ ਜਾਵੇ। ਤੇ ਉਹਦੇ ਵਿੱਚ ਕਹਿੰਦੇ ਜੀ DSP ਸਣੇ 2 ਪੁਲਿਸ ਵਾਲੇ ਵੀ ਜ਼ਖਮੀ ਹੋ ਗਏ, ਕੁਝ ਕਿਸਾਨ ਵੀ ਜ਼ਖਮੀ ਦੱਸੇ ਜਾਂਦੇ ਨੇ। ਤੇ ਉਧਰ ਜਿਹੜੇ ਮੁਲਾਜ਼ਮ ਨੇ ਟੋਲਾਂ ਤੇ ਕੰਮ ਕਰਨ ਵਾਲੇ ਪ੍ਰਵੀਨ ਜੀ, ਕੱਲ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਆਏ ਹੋਏ ਸੀ, ਉਹਨਾਂ ਨੇ ਬਰਾਬਰ ਧਰਨੇ ਲਾਏ। ਉਹਨਾਂ ਵੱਲੋਂ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਕਿਸਾਨ ਜਦੋਂ ਟੋਲ ਮੁਕਤ ਕਰਾਉਂਦੇ ਨੇ ਉਹਦੇ ਨਾਲ ਮਤਲਬ ਕਿ ਕੰਪਨੀਆਂ ਸਾਨੂੰ ਤਨਖਾਹ ਦੇਣੋਂ ਬੰਦ ਕਰਦੀਆਂ ਨੇ ਕਿ ਸਾਡਾ ਕੀ ਕਸੂਰ ਹੈ, ਸਾਡਾ ਰੁਜ਼ਗਾਰ ਕਿਉਂ ਖੋਇਆ ਜਾਂਦਾ। ਫਿਰ ਪਹਿਲਾਂ ਬੇਸ਼ੱਕ ਤਣੀ ਹੋਈ, ਝੜਪ ਵੀ ਹੋਈ, ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਫਿਰ ਇਸ ਨੂੰ ਵੀ ਆਪਣੇ ਮੁੱਦਿਆਂ 'ਚ ਸ਼ਾਮਲ ਕੀਤਾ ਕਿ ਕੰਪਨੀਆਂ ਤੋਂ ਇਹਨਾਂ ਦੀ ਤਨਖਾਹਾਂ ਵੀ ਦਵਾਵਾਂਗੇ ਜੀ। ਤੇ ਇਸ ਲਈ ਕੱਲ ਇੱਕ ਪਾਸੇ ਤਾਂ ਪੈਰਲਲ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਵਿੱਚ ਟੋਲ ਖਾਲੀ ਕਰਾਏ ਜਾ ਰਹੇ ਸੀ, ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਕ ਟੋਲ ਤੇ ਪਹੁੰਚ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਇਹ ਟੋਲ ਜਿਹੜਾ ਮਤਲਬ ਕਿ 7 ਕਰੋੜ 76 ਲੱਖ ਰੁਪਏ 'ਚ ਕਹਿੰਦੇ ਕਿ ਇਹਦਾ ਬਣਿਆ ਸੀਗਾ ਸੜਕ ਜਿੰਨਾ ਏਰੀਆ, ਤੇ ਇਹਨਾਂ ਨੇ 105 ਕਰੋੜ ਵਸੂਲ ਲਿਆ ਇਹਦਾ 15 ਸਾਲਾਂ 'ਚ। ਸੋ ਅਸੀਂ ਇਹਨਾਂ ਤੋਂ ਇਹ ਵਾਪਸ ਵੀ ਲਵਾਂਗੇ, ਇਹ ਧੋਖਾ ਹੈ ਕਹਿੰਦੇ, ਤੇ ਉਹ ਅਸੀਂ ਵਾਪਸ ਵੀ ਕਰਾਵਾਂਗੇ ਤੇ ਟੋਲ ਨੂੰ ਅਸੀਂ ਅੱਜ ਤੋਂ ਬੰਦ ਕਰਦੇ ਹਾਂ। ਸੋ ਇਸ ਨੂੰ ਲੈ ਕੇ ਇੱਕ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਇਹਨਾਂ ਟੋਲਾਂ ਦੀ ਸਮਾਹਦ ਮੁੱਕ ਰਹੀ ਆ ਤੇ ਉਸੇ ਨਾਤੇ ਇਹਨਾਂ ਦਾ ਬੰਦ ਹੋਣਾ ਤੈਅ ਹੀ ਆ। ਸੋ ਮੁੱਖ ਮੰਤਰੀ ਸਾਹਿਬ ਸਿਰਫ ਕ੍ਰੈਡਿਟ ਲੈਣ ਆਉਂਦੇ ਨੇ। ਦੂਸਰਾ ਇਹ ਵੀ ਕਹੇਗਾ ਕਿ ਸਮਾਂ, ਟਾਈਮ, ਦਿਨ ਸਾਰਾ ਕੁਝ ਜਾਣ ਕੇ ਉਸ ਦਿਨ ਚੁਣਿਆ ਗਿਆ ਜਦੋਂ ਕਿਸਾਨਾਂ ਨੇ ਟੋਲ ਮੁਕਤ ਕਰਾਉਣੇ ਸੀ ਤਾਂ ਕਿ ਉਹਨਾਂ ਦੀ ਖਬਰ ਦੇ ਬਰਾਬਰ ਮੁੱਖ ਮੰਤਰੀ ਦੀ ਖਬਰ ਚੱਲੇ ਜਾਂ ਮੁੱਖ ਮੰਤਰੀ ਦੀ ਵੱਧ ਚੱਲ ਜਾਵੇ। ਸੋ ਇਸ ਲਈ ਇਸ ਨੂੰ ਇਸ ਪਹਿਲੂ ਨਾਲ ਵੀ ਦੇਖਿਆ ਗਿਆ। ਪਰ ਕੁੱਲ ਮਿਲਾ ਕੇ ਮਤਲਬ ਕਿ ਪੰਜਾਬ ਦੇ ਵਿੱਚ ਜਿਹੋ ਜਿਹਾ ਤਣਾਅ ਵਾਲਾ ਮਾਹੌਲ ਹੈ ਉਸ ਨੂੰ ਲੈ ਕੇ ਬੇਸ਼ੱਕ ਟੋਲ ਲੋਕਾਂ ਲਈ ਖੁੱਲੇ ਨੇ ਕਿਸਾਨਾਂ ਨੇ, ਪਰ ਕਈ ਲੋਕਾਂ ਨੂੰ ਲੱਗਦਾ ਕਿ ਉਸ ਪਾਸੇ ਜਾਵਾਂਗੇ ਕਿਤੇ ਸੜਕੇ ਨਾ ਬੰਦ ਹੋਵੇ, ਅੱਗੇ ਪ੍ਰਦਰਸ਼ਨ ਨਾ ਚੱਲਦਾ ਹੋਵੇ। ਸੋ ਲੋਕੀ ਵੀ ਕੱਲ ਪੂਰਾ ਦਿਨ ਇੱਕ ਦੂਜੇ ਤੋਂ ਪੁੱਛਦੇ ਰਹੇ ਕਿ ਇਸ ਪਾਸੇ ਨੂੰ ਆ ਰਹੇ ਆ ਜੀ, ਇੱਧਰ ਰਸਤਾ ਖੁੱਲ੍ਹਾ ਹੈ ਜਾਂ ਨਹੀਂ, ਜਾਂ ਕਿਸੇ ਹੋਰ ਪਾਸੇ ਨੂੰ ਹੋਈ। ਇਹ ਕੱਲ ਪੂਰਾ ਦਿਨ ਪੰਜਾਬ 'ਚ ਇਹ ਗੱਲ ਚੱਲੀ। ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਜਿਹੜਾ ਟੋਲ ਬੰਦ ਕਰਾਉਣ ਗਏ ਸੀ ਉੱਥੇ ਵੀ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪੁਲਿਸ ਫੋਰਸ ਦੇ ਨਾਂ ਤੇ, ਸੁਰੱਖਿਆ ਦੇ ਨਾਂ ਦੇ ਉੱਤੇ, ਕਿਉਂਕਿ ਉੱਥੇ ਹੀ ਪ੍ਰੈਸ ਕਾਨਫਰੰਸ ਕੀਤੀ ਬੈਠ ਕੇ, ਉੱਥੇ ਹੀ ਸਾਰਾ ਮਜਬਾ ਲਾਇਆ ਜੀ। ਸੋ ਇਸ ਲਈ ਇਸ ਹਵਾਲੇ ਨਾਲ ਵੀ ਕੱਲ ਪੰਜਾਬ 'ਚ ਕਾਫੀ ਦਿੱਕਤਾਂ ਆਈਆਂ। ਪਰ ਜਦੋਂ ਦੂਸਰੇ ਪਾਸੇ ਅਸੀਂ ਕਿਸਾਨੀ ਵਾਲੇ ਹਵਾਲੇ ਨਾਲ ਦੇਖਦੇ ਹਾਂ ਪ੍ਰਵੀਨ ਜੀ, ਤਾਂ ਉਹਦੇ ਵਿੱਚ ਆਪਾਂ ਲਗਾਤਾਰ ਕਈ ਵਾਰ ਗੱਲ ਕਰਦੇ ਰਹੇ ਕਿ ਵੱਖੋ ਵੱਖ ਵੰਡੇ ਹੋਏ ਦਿਖਦੇ ਨੇ। ਉਹਦਾ ਪ੍ਰਗਟਾਵਾ ਕੱਲ ਇਸ ਗੱਲ ਤੋਂ ਵੀ ਫਿਰ ਹੋਇਆ
ਕਿ ਇੱਕ ਪਾਸੇ ਤਾਂ ਹੁਣ ਕਿਸਾਨ ਮਜ਼ਦੂਰ ਜਥੇਬੰਦੀ ਜਿਹਨੇ ਧਰਨਾ ਲਾਇਆ, ਟੋਲਾਂ ਦੇ ਉੱਤੇ ਆ ਗਏ ਨੇ ਤੇ ਪੱਕਾ ਕਹਿ ਦਿੱਤਾ 15 ਤਰੀਕ ਤੱਕ, ਅਗਲੀ 15 ਜਨਵਰੀ ਤੱਕ ਅਸੀਂ ਧਰਨੇ ਲਾਵਾਂਗੇ। ਉਹ ਕਹਿੰਦੇ ਸਾਨੂੰ ਮੁੱਖ ਮੰਤਰੀ ਦਾ ਸੱਦਾ ਵੀ ਆ ਗਿਆ, ਜੀ 28 ਦਸੰਬਰ ਨੂੰ ਸਾਡਾ ਮੀਟਿੰਗ ਰੱਖੀ ਆ। ਪਰ ਉਧਰ ਰੁਲਦੂ ਸਿੰਘ ਮਾਨਸਾ ਜੀ ਕਹਿੰਦੇ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ 24 ਨੂੰ ਸੱਦ ਲਿਆ, ਅਸੀਂ ਵੀ ਕਿਸਾਨੀ ਮੰਗਾਂ ਲਈ ਐਲਾਨ ਕੀਤਾ ਸੀ, ਸਾਨੂੰ ਵੀ 24 ਨੂੰ, ਕੁਛ ਨੂੰ 24 ਨੂੰ ਸੱਦ ਲਿਆ, ਕੁਛ ਨੂੰ 28 ਨੂੰ ਸੱਦ ਲਿਆ। ਤੇ ਉਹਦੇ ਡੱਲੇਵਾਲ ਹੋਰਾਂ ਨੇ ਐਲਾਨਿਆ ਹੋਇਆ ਕਿ ਅਸੀਂ ਆਪਣਾ ਧਰਨਾ ਲਾਉਣਾ ਹੈ, ਅਸੀਂ ਆਪਣਾ ਅਗਲਾ ਮਿਸ਼ਨ ਵਿੱਢਣਾ ਹੈ, ਅਗਲਾ ਪ੍ਰਦਰਸ਼ਨ, ਪਰ ਉਹਦੀ ਰੂਪਰੇਖਾ ਜੋ ਉਹਨਾਂ ਨੇ ਐਲਾਨਣੀ ਹੈ ਕਿ ਉਹਦਾ ਕੀ ਰੰਗ ਢੰਗ ਹੋਊਗਾ। ਪਰ ਇੱਧਰ ਰਾਜੇਵਾਲ ਹੋਰਾਂ ਨੇ ਕਿਹਾ ਵਾ 30 ਤੋਂ ਪੰਜਾਬ ਦੇ ਪਾਣੀਆਂ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਅਸੀਂ ਚੰਡੀਗੜ੍ਹ 'ਚ ਧਰਨਾ ਲਾਉਣਾ, 30 ਦਸੰਬਰ ਤੋਂ। ਇਸ ਲਈ ਮੁੱਖ ਮੰਤਰੀ ਵੀ ਅੱਡੋ ਅੱਡ ਬੁਲਾਉਂਦੇ ਨੇ, ਜਥੇਬੰਦੀਆਂ ਵੀ ਅੱਡੋ ਅੱਡ ਨੇ, ਮੁੱਦੇ ਇੱਕ ਤਰ੍ਹਾਂ ਦੇ ਹੀ ਨੇ, ਪਰ ਇਹ ਅੱਡੋ ਅੱਡ ਫਿਰਦੇ ਨੇ, ਜਿਹਦਾ ਫਾਇਦਾ ਸਰਕਾਰ ਵੀ ਲੈਂਦੀ ਹੈ ਤੇ ਰਾਜਨੀਤਿਕ ਧਿਰਾਂ ਵੀ ਚੱਕਦੀਆਂ ਨੇ। ਤੇ ਪਰ ਕੱਲ ਪੰਜਾਬ ਟੋਲ ਮੁਕਤ ਹੋਇਆ ਜੀ, ਚਾਹੇ ਉਹ 19 ਟੋਲ ਪਲਾਜ਼ਿਆਂ ਤੇ ਹੋਇਆ, ਜਿਨ੍ਹਾਂ ਚੋਂ 18 ਕਿਸਾਨਾਂ ਨੇ ਕਰਾਤੇ ਤੇ 19ਵਾਂ ਮੁੱਖ ਮੰਤਰੀ ਸਾਹਿਬ ਨੇ ਕਰਾਤਾ। ਸੋ ਟੋਲ ਦਾ ਖੇਲ ਜਾਰੀ ਹੈ ਜੀ, ਦੇਖਦੇ ਕਿੱਥੇ ਤੱਕ ਖੇਲਦੇ ਆ ਜੀ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪਿੰਡ ਦੀ। ਪਿੰਡ ਨੂੰ ਲੋਕਤੰਤਰ ਦੀ ਸਭ ਤੋਂ ਮੁੱਢਲੀ ਇਕਾਈ ਮੰਨਿਆ ਜਾਂਦਾ ਤੇ ਪਿੰਡ ਦੇ ਵਿੱਚ ਆਪਾਂ ਗ੍ਰਾਮ ਪੰਚਾਇਤਾਂ ਚੁਣੀ ਜਾਂਦੀ, ਆਪਾਂ ਦੇਖਿਆ ਗ੍ਰਾਮ ਸਭਾਵਾਂ ਦਾ ਜ਼ਿਕਰ ਬਹੁਤ ਘੱਟ ਹੁੰਦਾ। ਹੁਣ ਗ੍ਰਾਮ ਸਭਾਵਾਂ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਗ੍ਰਾਮ ਸਭਾਵਾਂ ਸ਼ੁਰੂ ਹੋਣ ਜਾ ਰਹੀਆਂ, ਹੋਇਆ ਕਰਨਗੀਆਂ ਪਿੰਡਾਂ ਦੇ ਵਿੱਚ। ਤੇ ਸਵਾਲ ਇੱਕ ਹੋਰ ਪੈਦਾ ਹੋ ਗਿਆ, ਉਹ ਸਵਾਲ ਇਹ ਹੈ ਕਿ ਹੁਣ ਸੱਚੀ ਗ੍ਰਾਮ ਸਭਾਵਾਂ ਹੋਣਗੀਆਂ ਜਾਂ ਸਿਆਸੀ ਬਦਲਾਖੋਰੀ ਦੇ ਤਹਿਤ ਸਰਪੰਚਾਂ ਦੀ ਹੋ ਛੁੱਟੀ। ਪ੍ਰਵੀਨ ਜੀ, ਇਹ ਲੰਬੇ ਸਮੇਂ ਤੋਂ ਮੁੱਦਾ ਰਿਹਾ। ਅਕਾਲੀਆਂ ਕਾਂਗਰਸੀਆਂ ਦੇ ਸਮੇਂ ਇਸ ਗੱਲ ਦੀ ਪੁਰਜ਼ੋਰ ਮੰਗ ਉੱਠਦੀ ਰਹੀ ਕਿ ਪੰਜਾਬ 'ਚ ਪੰਚਾਇਤੀ ਰਾਜ ਕਦੋਂ ਲਾਗੂ ਹੋਏਗਾ, ਪੰਜਾਬ 'ਚ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਗ੍ਰਾਮ ਸਭਾਵਾਂ ਕਦੋਂ ਹੋਣਗੀਆਂ, ਉਸ ਨੂੰ ਅਸਲੀ ਰੂਪ 'ਚ ਕਦੋਂ ਸਾਹਮਣੇ ਲਿਆਂਦਾ ਜਾਏਗਾ। ਇਸ ਨੂੰ ਲੈ ਕੇ ਰੋਸ ਮੁਜ਼ਾਹਰੇ ਵੀ, ਪ੍ਰਦਰਸ਼ਨ ਵੀ, ਸੈਮੀਨਾਰ ਵੀ, ਸਰਕਾਰ ਨਾਲ ਬੈਠਕਾਂ ਵੀ, ਕਈ ਦੌਰ ਚੱਲਦੇ ਰਹੇ। ਪਰ ਮੌਜੂਦਾ ਸਰਕਾਰ ਇਸ ਮਸਲੇ ਤੇ ਚੋਣਾਂ ਤੋਂ ਪਹਿਲਾਂ ਜਿਹੜੇ ਲੀਡਰ ਨੇ ਇਹਨਾਂ ਦੇ, ਜਦੋਂ ਸਰਕਾਰ 'ਚ ਨਹੀਂ ਆਏ ਸੀ, ਤਦ ਇਹ ਵੀ ਇਸ ਗੱਲ ਲਈ ਬਾਂਹ ਖੜੀ ਕਰਕੇ ਕਹਿੰਦੇ ਸੀ ਕਿ ਅਸੀਂ ਜਦੋਂ ਆ ਗਏ ਤਾਂ ਗ੍ਰਾਮ ਸਭਾਵਾਂ ਹੋਣਗੀਆਂ ਜੀ, ਪਿੰਡਾਂ ਨੂੰ ਪਿੰਡਾਂ ਦੇ ਅਧਿਕਾਰ ਮਿਲਣਗੇ, ਪੰਚਾਇਤ ਖੁਦ ਮੁਖਤਿਆਰੀ ਨਾਲ ਆਪਣੇ ਪਿੰਡ ਨੂੰ ਚਲਾ ਸਕੇਗੀ। ਸੋ ਉਸ ਨੂੰ ਲੈ ਕੇ ਇਹਨਾਂ ਤੇ ਦਬਾਅ ਵੀ ਬਣ ਰਿਹਾ ਸੀ ਤੇ ਇਹਨਾਂ ਨੇ ਕੁਝ ਉਹਦੇ ਵੱਲ ਕਦਮ ਵੀ ਵਧਾਏ। ਤੇ ਉਸੇ ਹਵਾਲੇ ਨਾਲ ਹੁਣ ਇਹਨਾਂ ਨੇ ਕਿਹਾ ਕਿ ਜੋ ਮਰਜ਼ੀ ਹੋਵੇ, ਸਾਲ ਦੇ ਵਿੱਚ 2 ਵਾਰ ਪਿੰਡਾਂ ਦੇ ਇਜਲਾਸ ਹੋਣਗੇ ਹੀ ਹੋਣਗੇ। ਤੇ ਇਜਲਾਸ ਦਾ ਮਤਲਬ ਗ੍ਰਾਮ ਸਭਾ ਬੁਲਾਈਆਂ ਹੀ ਜਾਣਗੀਆਂ। ਤੇ ਉਹ ਇੱਕ ਵਾਰ ਜੂਨ 'ਚ ਹੁੰਦਾ ਤੇ ਇੱਕ ਵਾਰ ਦਸੰਬਰ 'ਚ ਹੁੰਦਾ। ਤੇ ਹੁਣ ਦਸੰਬਰ ਦੀ 15 ਤਰੀਕ ਤੱਕ 16 ਤਰੀਕ ਤਾਂ ਲੰਘ ਗਈ। ਸੋ ਹੁਣ ਬਚੇ 13-14 ਦਿਨਾਂ ਦੇ ਵਿੱਚ ਇਹਨਾਂ ਨੂੰ ਕਰਾਉਣਾ ਜ਼ਰੂਰੀ ਹੈ। ਸੋ ਇਹ ਇਸ ਲਈ ਉਹਦੇ ਦਰਮਿਆਨ ਹੀ ਸਾਰੇ ਪਿੰਡਾਂ 'ਚ ਕੀ ਇਹ ਸੰਭਵ ਹੈਗੇ। ਇਸ ਮੌਕੇ 13,000 ਤੋਂ ਵੱਧ ਪਿੰਡਾਂ, 13,240 ਜਾਂ 41 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਨੇ। ਜੀ 13,241 ਪੰਚਾਇਤਾਂ 'ਚ 15 ਦਿਨਾਂ ਦੇ ਅੰਦਰ ਕਰਾਉਣਾ ਕੀ ਸੰਭਵ ਹੈ? ਇਹ ਆਪਣੇ ਆਪ 'ਚ ਇੱਕ ਵੱਡੀ ਚੁਣੌਤੀ ਵੀ ਹੈ। ਬਿਲਕੁਲ। ਪਰ ਕੀ ਇਹ ਖਾਨਾ ਪੂਰਤੀ ਹੋਏਗੀ ਜਾਂ ਸੱਚਮੁੱਚ ਹੋਏਗਾ? ਇਹਦੇ 2-3 ਪੜਾਅ ਨੇ। ਇੱਕ ਸੀਨੀਅਰ ਪੱਤਰਕਾਰ ਨੇ ਸਾਡੇ ਸਾਥੀ ਹਮੀਰ ਸਿੰਘ ਭਾਜੀ ਹੋਰੀ ਲਗਾਤਾਰ ਗ੍ਰਾਮ ਸਭਾ ਦੇ ਮੁੱਦੇ ਤੇ ਕੰਮ ਕਰਦੇ ਨੇ। ਉਹ ਲਗਾਤਾਰ ਨਰੇਗਾ ਵਾਲੀ ਯੋਜਨਾ ਤੇ ਗ੍ਰਾਮ ਸਭਾ ਨੂੰ ਲੈ ਕੇ ਉਹ ਪਿੰਡਾਂ 'ਚ ਚੇਤਨਤਾ ਮੁਹਿੰਮ ਵੀ ਚਲਾਉਂਦੇ ਨੇ, ਲੋਕਾਂ ਨਾਲ ਸੰਪਰਕ ਵੀ ਕਰਦੇ ਨੇ। ਤੇ ਉਹਨਾਂ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਸਮਝਦੇ ਰਹੇ ਨੇ ਕਿ ਜੀ ਮੈਂ ਮੁੱਦਾ ਸੰਸਦ 'ਚ ਚੱਕਣਾ ਹੈ, ਮੈਂ ਮੁੱਦਾ ਰੈਲੀ 'ਚ ਰੱਖਣਾ ਹੈ। ਕੀ ਮੁੱਦਾ ਹੁੰਦਾ ਹੈ ਜੀ? ਹੁਣ ਵਾਲੇ ਪੰਚਾਇਤ ਮੰਤਰੀ ਵੀ ਉਹਨਾਂ ਨੂੰ ਪੁੱਛਦੇ ਰਹੇ ਨੇ, ਜਾਂ ਹੋਰ ਅਫਸਰਸ਼ਾਹੀ ਵੀ ਜਦੋਂ ਗ੍ਰਾਮ ਸਭਾ ਦਾ ਮਸਲਾ ਹੁੰਦਾ ਹੈ, ਹੋਰ ਪਾਰਟੀਆਂ ਦੇ ਲੀਡਰ ਵੀ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਸਾਧਦੇ ਰਹੇ ਨੇ। ਸੋ ਜਿੰਨੀ ਕੋ ਮਤਲਬ ਕਿ ਇਸ ਗੱਲ ਦਾ ਪੜਾਅ ਹੈ ਉਹ ਇਹ ਹੈ ਪ੍ਰਵੀਨ ਜੀ ਕਿ ਜਿਵੇਂ ਭਾਰਤ ਦੀ ਸੰਸਦ ਚੱਲਦੀ ਹੈ, ਜਿਵੇਂ ਸਾਡੀ ਸੂਬਿਆਂ ਦੀ ਵਿਧਾਨ ਸਭਾ ਚੱਲਦੀ ਹੈ, ਉਵੇਂ ਪਿੰਡ ਦੀ ਇਹ ਵਿਧਾਨ ਸਭਾ, ਪਿੰਡ ਦੀ ਇਹ ਸੰਸਦ ਹੈ ਗ੍ਰਾਮ ਸਭਾ। ਇਹਦੇ ਵਿੱਚ ਸਿੱਧਾ ਕਿ ਹਾਂ ਤੁਸੀਂ ਸਰਪੰਚ ਚੁਣ ਲਿਆ ਮਤਲਬ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਚੁਣ ਲਿਆ, ਤੁਸੀਂ ਪੰਚ ਚੁਣ ਲਏ ਮਤਲਬ ਤੁਸੀਂ ਮੰਤਰੀ ਚੁਣ ਲਏ ਹੈ। ਤੇ ਪਿੰਡ ਦਾ ਹਰ ਵੋਟਰ ਜਿਹੜਾ ਪਿੰਡ ਦੇ ਵਾਸੀ ਹੈ ਤੇ ਪਿੰਡ ਦੀ ਉਸ ਕੋਈ ਵੀ ਚੋਣ ਕਰਨ ਦੇ ਲਈ ਉਹਦੀ ਵੋਟ ਬਣੀ ਹੈ ਪਿੰਡ ਦੇ ਵਿੱਚ, ਉਸ ਪਿੰਡ 'ਚ ਤਾਂ ਪਿੰਡ ਦਾ ਹਰ ਵੋਟਰ ਗ੍ਰਾਮ ਸਭਾ ਦਾ ਮੈਂਬਰ ਹੈ। ਮਤਲਬ ਸੰਸਦ ਮੈਂਬਰ ਹੈ ਜਾਂ ਮੰਨ ਲਓ ਵਿਧਾਇਕ ਸਭਾ ਦਾ ਮੈਂਬਰ ਹੈ ਨਾ, ਉਹ MLA ਮੰਨ ਲਓ ਜਾਂ MP ਹੈ। ਸੋ ਇਸ ਤਰ੍ਹਾਂ ਹੀ ਪਿੰਡ ਦੀ ਪੂਰੀ ਇੱਕ ਇਜਲਾਸ ਹੋਣਾ ਜ਼ਰੂਰੀ ਹੈ। ਤੇ ਉਹਦੇ ਲਈ ਹੁਣ ਮਤਲਬ ਕਿ ਜੇਕਰ ਸਹੀ ਮਾਇਨੇ 'ਚ ਦੇਖਿਆ ਜਾਵੇ ਤਾਂ ਇਹ ਤਾਂ ਜਦ ਤੋਂ ਭਾਰਤ ਆਜ਼ਾਦ ਹੋਇਆ, ਜਦ ਤੋਂ ਸਾਡਾ ਭਾਰਤੀ ਸੰਵਿਧਾਨ ਬਣਿਆ, ਬਾਬਾ ਸਾਹਿਬ ਅੰਬੇਦਕਰ ਹੋਰਾਂ ਦੇ ਸੰਵਿਧਾਨ ਨੂੰ ਜਦੋਂ ਅਮਲੀ ਜਾਮਾ ਪਹਿਨਾਉਣ ਦੀ ਗੱਲ ਆਈ ਤਦ ਉਹਦੇ ਵਿੱਚ ਹੀ ਉਹਨਾਂ ਨੂੰ ਮਤਲਬ ਕਿ ਉਸ ਕਾਨੂੰਨਾਂ ਨੂੰ ਲਕੋ ਲਿਆ ਗਿਆ, ਦਬਾ ਲਿਆ ਗਿਆ। 29 ਮਤਲਬ ਵਿਭਾਗ ਨੇ ਜਿਹੜੇ ਪੰਚਾਇਤਾਂ ਨੂੰ ਅਲਾਟ ਹੋਣੇ ਨੇ, ਜਿਨ੍ਹਾਂ ਦਾ ਮਾਲਕ ਪੰਚਾਇਤ ਹੈ।
ਜੀ ਪਰ 73ਵੀਂ ਸੋਧ ਅੱਜ ਨੂੰ। ਤੱਕ ਪੰਚਾਇਤਾਂ ਨੂੰ ਦਿੱਤਾ ਹੀ ਨਹੀਂ। ਹੂੰ ਹਾਂ, ਪਰ ਜੀ ਉਹਦੇ ਬਾਵਜੂਦ ਵੀ ਅਸੀਂ ਉਹ ਦੌਰ ਦੇਖਿਆ ਹੂੰ ਕਿ ਸਰਪੰਚ ਨੂੰ ਪੁੱਛ ਕੇ ਪਿੰਡ 'ਚ ਥਾਣੇਦਾਰ ਵੜਦਾ ਸੀ। ਬਿਲਕੁਲ ਦੇਖਿਆ ਜੇ ਬਿਲਕੁਲ। ਸਰਪੰਚ ਮਨਾ ਕਰ ਦਿੰਦਾ ਸੀ ਤਾਂ ਮਤਲਬ ਕਿ ਪੁਲਿਸ ਦੀ ਜੀਪ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਪਿੰਡ ਦੀ ਫਿਰਨੀ ਤੇ ਵੀ ਘੁੰਮ ਜਾਵੇ। ਜੀ ਜੀ ਸਹੀ ਹੈ। ਤੇ ਪਰ ਹੁਣ ਪਿੰਡ 'ਚ ਕੋਈ ਮਾਮਲਾ ਹੋ ਜਾਵੇ, ਸਰਪੰਚ ਆਪ ਪੁਲਿਸ ਦਾ ਦਲਾਲ ਬਣ ਕੇ ਥਾਣੇ ਬੈਠਾ ਹੁੰਦਾ ਸਮਝੌਤਾ ਕਰਾਉਣ ਨੂੰ। ਸਹੀ ਸੋ ਹੈ ਸੱਚ। ਪੰਚਾਇਤ ਦੀ ਹੋਂਦ ਹੀ ਖਤਮ ਹੋ ਗਈ, ਉਹ ਦਲਾਲ ਬਣ ਕੇ ਰਹਿ ਗਏ ਐਮਐਲਏਆਂ ਦੇ, ਮੰਤਰੀਆਂ ਦੇ, ਪਾਰਟੀਆਂ ਦੇ, ਜਾਂ ਮਤਲਬ ਕਿ ਪੁਲਿਸ ਦੇ। ਜੀ ਸੋ ਜਦੋਂ ਪਿੰਡਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਬੜੀਆਂ, ਜਦ ਤੋਂ ਹੂੰ ਪਿੰਡਾਂ ਦੇ ਵਿੱਚ ਪਿੰਡ ਦੀ ਪੰਚਾਇਤ ਦੀ ਬਜਾਏ ਧੜਿਆਂ ਦੀ ਪੰਚਾਇਤ ਬਣਨ ਲੱਗ ਗਈ, ਰਾਜਨੀਤਿਕ ਹੂੰ ਪਾਰਟੀਆਂ ਦੀ ਪੰਚਾਇਤ ਬਣਨ ਲੱਗ ਗਈ, ਤਦ ਤੋਂ ਪਿੰਡਾਂ ਦੀਆਂ ਦਿੱਕਤਾਂ ਵਧਣ ਲੱਗ ਗਈਆਂ ਔਰ ਰਾਜਨੀਤਿਕ ਪਾਰਟੀਆਂ ਇਹਦਾ ਫਾਇਦਾ ਲੈਣ ਲੱਗ ਗਈਆਂ। ਫਾਇਦਾ ਲੈ ਸਹੀ। ਤੇ ਇਸੇ ਦਾ ਨਤੀਜਾ ਸੀਗਾ ਕਿ ਇਜਲਾਸ ਦਾ ਇਜਲਾਸ, ਪ੍ਰਵੀਨ ਜੀ, ਹੂੰ ਪੰਚਾਇਤ ਵੀ ਕਦੇ ਇਕੱਠੇ ਬੈਠ ਕੇ ਕੋਈ ਫੈਸਲਾ ਨਹੀਂ ਲੈਂਦੀ। ਜ਼ਿਆਦਾਤਰ ਪਿੰਡਾਂ 'ਚ ਇਹ ਕੰਮ ਹੁੰਦਾ, ਜੀ ਬਿਲਕੁਲ ਸਹੀ ਹੈ। ਸਰਪੰਚ ਨੂੰ ਹੁਕਮ ਆਉਂਦਾ ਕਿਆ ਹੂੰ ਕਰਨਾ ਜੀ, ਸਰਪੰਚ ਜੀ ਘਰੇ ਬੈਠ ਕੇ ਰਜਿਸਟਰ ਤੇ ਕਾਰਵਾਈ ਪਾਉਂਦਾ ਹੈ, ਆਪਣੇ ਹੂੰ ਇੱਕ ਫਿੱਲੇ ਨੂੰ ਭੇਜਦਾ ਹੈ ਤੇ ਆਪਣੇ ਹੱਕੀ ਪੰਚਾਂ ਜੀ ਦਸਖਤ ਕਰਵਾ ਲੈਂਦਾ, ਘਰ ਘਰ ਜੀ ਭੇਜ ਕੇ ਹੂੰ ਦਸਖਤ ਹੋ ਗਏ ਜੀ, ਜਿਹੜੇ ਉਹਦੇ ਪੱਖੀ ਪੰਚ ਨੇ। ਸੋ ਇਹ ਹੂੰ ਖੇਡ ਚੱਲਦਾ, ਪਰ ਇਹਦੇ ਵਿੱਚ ਫਿਰ ਵੀ ਇੱਕ ਇਹ ਬਣਿਆ ਹੋਇਆ ਸੀਗਾ ਕਿ ਜ਼ਿਆਦਾਤਰ ਸਰਪੰਚ ਪਿੰਡ ਪੰਖੀ ਹੁੰਦੇ ਸੀ। ਤਾਂ ਵੀ ਚਾਹੇ ਉਹ ਧੜਿਆਂ ਦੇ ਨੇ, ਜੀ ਚਾਹੇ ਉਹ ਪਾਰਟੀਆਂ ਦੇ ਨੇ, ਉਹ ਘਪਲੇਬਾਜ਼ੀ ਤੋਂ, ਚੋਰ ਬਜ਼ਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ, ਕਿਉਂਕਿ ਭਾਈ ਪਿੰਡ 'ਚ ਗੱਲ ਲੁਕਦੀ ਨਹੀਂ। ਹੂੰ ਪਿੰਡ 'ਚ ਤਾਂ ਤੁਸੀਂ ਕਲੀ ਵਾਲਾ ਵੀ ਲਾ ਲਿਆ ਤਾਂ ਵੀ ਪਤਾ ਲੱਗ ਜਾਣਾ ਨਵੀਂ ਇੱਟ ਲਾਉਣੀ ਤਾਂ ਨਵੀਂ ਗੱਲ ਹੈ। ਜੀ ਜੀ ਸੋ ਬਿਲਕੁਲ। ਇਸ ਲਈ ਇਸ ਗੱਲ ਤੇ ਪਿੰਡ 'ਚ ਨਜ਼ਰ ਰਹਿੰਦੀ ਸੀ, ਇਸ ਲਈ ਕਈ ਤਰ੍ਹਾਂ ਤੋਂ ਬਚਦੀਆਂ ਸੀ। ਪਰ ਜਦੋਂ ਕੇਂਦਰੀ ਗ੍ਰਾਂਟਾਂ, ਆਟਾ ਦਾਲ ਸਕੀਮ, ਪੈਨਸ਼ਨ ਸਕੀਮ ਪੰਚਾਂ ਸਰਪੰਚਾਂ ਦੇ ਹੱਥਾਂ 'ਚੋਂ ਲੰਘਣ ਲੱਗੀਆਂ ਤੇ ਉਹਦੇ ਹਾਂਜੀ ਨਾਲ ਕਈ ਤਰ੍ਹਾਂ ਦੇ ਫਿਰ ਰਲਗੱਡ ਹੋਣ ਲੱਗੇ। ਪੰਚਾਇਤ ਹੂੰ ਸੈਕਟਰੀ ਸਮਝਾਉਣ ਲੱਗ ਗਏ ਸਰਪੰਚਾਂ ਨੂੰ ਕਿ ਆਹ ਹੂੰ ਕੰਮ ਤਾਂ ਕਰਨਾ ਪੈਣਾ ਜੀ, ਇੱਥੇ ਤਾਂ ਐਂਟਰੀ ਪਾਉਣੀ ਪੈਣੀ ਜੀ। ਹੁਣ ਹੁੰਦਾ ਕੀ ਆ ਕਿ ਰੇਟ ਤੈਅ ਆ ਜੀ ਕਿ 20 ਰੁਪਏ ਫੁੱਟ ਨੂੰ ਪਿੰਡ ਦੇ ਵਿੱਚ ਜਿਹੜਾ ਕੰਮ ਹੋਣਾ, ਉਹ ਰੇਤਾ 20 ਰੁਪਏ ਨੂੰ ਲੈਣਾ ਜੀ, ਜੀ ਤੇ ਬਿਲਕੁਲ ਜੀ ਰੇਤਾ ਮਿਲਦਾ ਜੀ 60 ਰੁਪਏ ਨੂੰ। ਹੂੰ ਤੇ ਹੁਣ ਸਰਪੰਚ ਫਿਰ ਕਿਵੇਂ ਪਾਊਗਾ? ਫਿਰ ਹੂੰ ਪੰਚਾਇਤ ਸੈਕਟਰੀ ਕਹਿੰਦਾ ਕੁਛ ਨਹੀਂ ਹੁੰਦਾ, ਆਪਾਂ ਹੂੰ 2 ਬਿੱਲ ਫਲਾਣੇ ਚੀਜ਼ ਦੇ ਪਾ ਦੇਣੇ, ਰੇਤਾ ਉੱਥੋਂ ਪੂਰਾ ਕਰ ਦੇਣਾ। ਹੂੰ ਤੇ ਫਿਰ ਉਹ 2 ਬਿੱਲਾਂ ਦੇ ਵਿੱਚ ਉਹ ਰੇਤੇ ਦੇ ਚੱਕਰ 'ਚ ਆਪਣਾ ਰੇਤਾ ਵੀ ਵਿੱਚ ਪੈਣ ਲੱਗ ਗਿਆ। ਸੋ ਇਹ ਆਦਤ ਪਾਤੀ, ਇੱਕ ਵਾਰ ਕੁਤਾਹੀ ਕਰਾ ਕੇ ਸਰਪੰਚ ਨੂੰ ਅਧਿਕਾਰੀ ਆਪਣੇ ਜਾਲ 'ਚ ਫਸਾਉਂਦੇ ਨੇ। ਤੇ ਹੂੰ ਫਿਰ ਜਿਹੜਾ ਪੰਚਾਇਤ ਸੈਕਟਰੀ ਸਰਪੰਚ ਦੇ ਪੀਏ ਵਜੋਂ ਵਿਚਰਨਾ ਹੁੰਦਾ, ਜਿਹਨੇ ਹੂੰ ਉਹਦੇ ਕਲਰਕ ਵਜੋਂ ਕੰਮ ਕਰਨਾ ਹੁੰਦਾ, ਉਹ ਉਹਦਾ ਮਾਲਕ ਬਣ ਜਾਂਦਾ। ਬਿਲਕੁਲ ਸਹੀ ਹੈ। ਤੇ ਫਿਰ ਪੰਚਾਇਤ ਸੈਕਟਰੀ ਚਲਾਉਂਦੇ ਨੇ ਪਿੰਡਾਂ 'ਚ ਪੰਚਾਂ ਨੂੰ। ਤੇ ਹੂੰ ਫਿਰ ਉਹੀ ਦੱਸਦੇ ਨੇ ਕਿ ਕੋਈ ਲੋੜ ਨਹੀਂ ਇਜਲਾਸ ਦੀ, ਆਹ ਰਜਿਸਟਰ ਤੇ ਹੀ ਆਪਾਂ ਬਣਾ ਦੇਣਾ ਇਜਲਾਸ, ਜੀ ਤੇ ਕਾਗਜ਼ਾਂ 'ਚ ਇਜਲਾਸ ਹੋ ਜਾਂਦਾ। ਪਰ ਹੂੰ ਜੇ ਅਧਿਕਾਰੀ ਧੋਖਾ ਕਰਦੇ ਨੇ, ਜੇ ਪੰਚਾਇਤ ਦੇ ਮੈਂਬਰ ਖਿਲਵਾੜ ਕਰਦੇ ਨੇ, ਜੇ ਸਰਪੰਚ ਸ਼ਰਾਰਤਾਂ ਕਰਦੇ ਨੇ, ਤਾਂ ਪਿੰਡ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ, ਪਿੰਡ ਦੇ ਹਰ ਹੂੰ ਵੋਟਰ ਨੂੰ ਤਾਂ ਇਹ ਜਾਗਰੂਕ ਹੋਣਾ ਚਾਹੀਦਾ ਹੈ ਕਿ ਭਾਈ ਸਰਪੰਚ ਜੇ ਨਹੀਂ ਬੁਲਾਉਂਦਾ ਤਾਂ ਕੋਈ ਵੀ ਪੰਚਾਇਤ ਮੈਂਬਰ ਬੁਲਾ ਸਕਦਾ ਹੈ। ਜੇਕਰ ਹੂੰ ਕੋਈ ਵੀ ਪੰਚਾਇਤ ਮੈਂਬਰ ਨਹੀਂ ਬੁਲਾ ਸਕਦਾ, ਪਿੰਡ ਦਾ ਕੋਈ ਵੀ ਵੋਟਰ ਬੁਲਾ ਸਕਦਾ। 15 ਦਿਨ ਦੇ ਨੋਟਿਸ ਦੇ ਉੱਤੇ ਲਿਖ ਕੇ ਦੇਣਾ, ਪੁੱਛਣਾ ਨਹੀਂਗਾ। ਹੂੰ ਪੰਚਾਇਤ ਸੈਕਟਰੀ ਨੂੰ ਲਿਖ ਕੇ ਨੋਟਿਸ ਦੇਣਾ ਕਿ ਇੰਨੀ ਤਰੀਕ ਨੂੰ ਅਸੀਂ ਪਿੰਡ 'ਚ ਇਜਲਾਸ ਬੁਲਾ ਰਹੇ ਹਾਂ, ਗ੍ਰਾਮ ਸਭਾ ਬੁਲਾ ਰਹੇ ਹਾਂ, ਆਪਣਾ ਰਜਿਸਟਰ ਲੈ ਕੇ ਆ ਜੀ। ਹੂੰ ਸੋ ਪਿੰਡ ਦਾ ਕੋਈ ਵੀ ਵੋਟਰ ਮਤਲਬ ਕਿ ਸੱਦਾ ਦੇ ਸਕਦਾ ਇਜਲਾਸ ਲਈ, ਤੇ ਉਸ ਇਜਲਾਸ ਦੇ ਪਾਸ ਹੋਏ ਫੈਸਲੇ ਨੂੰ ਕਿਸੇ ਅਦਾਲਤ 'ਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ। ਜੀ ਸੋ ਇਸ ਲਈ ਇਹ ਤਾਕਤ ਹੈ ਗ੍ਰਾਮ ਸਭਾ ਦੀ। ਹਾਂਜੀ ਸੋ ਬਿਲਕੁਲ ਇਸ ਪਾਸੇ ਬੇਸ਼ੱਕ ਮਤਲਬ ਕਿ ਇਹ ਚਾਹੇ ਦਬਾਅ ਹੇਠ ਹੋਵੇ, ਚਾਹੇ ਇਹ ਇਸ ਕਦਰ ਹੋਵੇ ਕਿ ਪਿੰਡਾਂ ਦੇ ਵਿੱਚ ਅਜੇ ਵੀ ਅਕਾਲੀ ਔਰ ਕਾਂਗਰਸੀਆਂ ਦੇ ਹੀ ਸਰਪੰਚ ਪੰਚ ਨੇ, ਪਿੰਡਾਂ ਦੇ ਪੰਚ ਸਰਪੰਚ ਨਹੀਂ ਹੈਗੇ। ਕੀ ਹੂੰ ਆਮ ਆਦਮੀ ਪਾਰਟੀ ਸਿਰਫ ਇਹ ਟਾਰਗੇਟ ਕਰੇਗੀ ਕਿ ਇਜਲਾਸ ਦੀ ਆੜ ਦੇ ਵਿੱਚ ਆਪਾਂ ਅਕਾਲੀ ਕਾਂਗਰਸੀਆਂ ਸਰਪੰਚਾਂ ਪੰਚਾਂ ਨੂੰ ਆਪਣੇ ਖੇਮੇ 'ਚ ਲਿਆਉਣਾ, ਹੂੰ ਜਾਂ ਅਗਲੀ ਵਾਰ ਲਈ ਆਪਣੇ ਲੀਡਰ ਉਭਾਰਨੇ ਨਾ ਇਜਲਾਸਾਂ ਦੇ ਵਿੱਚੋਂ ਬਾਂਹ ਖੜੀ ਕਰਾ ਕੇ ਉਹਨਾਂ ਤੋਂ ਕੁਝ ਗੱਲਾਂ ਕਹਾ ਕੇ ਕੱਲ ਨੂੰ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਚੁਣਨੀਆਂ, ਜਾਂ ਸੱਚਮੁੱਚ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਤਾਕਤ ਦੇਣੀ ਹੈ, ਜਾਂ ਜੀ ਸੱਚਮੁੱਚ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਇਜਲਾਸ ਅਸਲ 'ਚ ਕਰਾਉਣੇ ਨੇ। ਇਹ ਮਨਸ਼ਾ ਇਹਨਾਂ 15 ਦਿਨਾਂ 'ਚ ਸਾਫ਼ ਹੋ ਜਾਏਗੀ ਪ੍ਰਵੀਨ ਜੀ। ਹੂੰ ਜੇਕਰ ਇਹਨਾਂ ਦੀ ਇਹ ਨੇਕ ਦਿਲੀ ਹੋਈ ਕਿ ਇਜਲਾਸ ਹੋਣੇ ਆ, ਤਾਂ ਪਿੰਡ ਆਪ ਮਹਾਰੇ ਤੁਹਾਨੂੰ ਤਰੱਕੀ ਦੇ ਰਾਹ ਦੇ ਉੱਤੇ ਵੀ ਕੰਮ ਕਰਦੇ ਨਜ਼ਰ ਆਉਣਗੇ। ਪਿਛਲੀਆਂ ਗ੍ਰਾਂਟਾਂ ਦੇ ਘਪਲੇ ਵੀ ਉਸੇ ਇਜਲਾਸ 'ਚ ਸਾਫ਼ ਹੋ ਜਾਣਗੇ, ਕਿਉਂਕਿ ਜੀ ਬਕਾਇਦਾ ਹਦਾਇਤ ਹੈ ਕਿ ਉਹਦੀ ਪੂਰੀ ਵੀਡੀਓਗ੍ਰਾਫੀ ਹੋਏਗੀ ਹੁਣ। ਹੂੰ
ਸੋ ਵੀਡੀਓਗ੍ਰਾਫੀ ਦੇ ਵਿੱਚ ਸਾਫ਼ ਹੋ ਜਾਏਗਾ ਕਿ ਕਿੰਨੇ ਲੋਕ ਆਏ, ਕਿਹੜੇ ਅਧਿਕਾਰੀ ਆਏ, ਕਿੰਨੀ ਪੰਚਾਇਤ ਬੈਠੀ, ਕਿਹਨੇ ਗੱਲ ਕੀਤੀ, ਕਿਹਨੇ ਨਹੀਂ ਕੀਤੀ। ਸੋ ਇਹ ਸਾਰੇ ਪਿੰਡਾਂ ਲਈ ਪੰਜਾਬ ਦੇ ਲਈ ਜ਼ਰੂਰੀ ਹੈ। ਸੋ ਇਸ ਲਈ ਜਿਹੜੇ ਵੀ ਸਾਡੇ ਸਰੋਤੇ ਸੁਣਦੇ ਨੇ ਉਹ ਆਪਣੇ ਪਿੰਡਾਂ 'ਚ ਰਾਬਤਾ ਜ਼ਰੂਰ ਕਰਨ ਕਿ ਭਾਈ ਗ੍ਰਾਮ ਸਭਾ ਦੇ ਪੂਰੇ ਨਿਯਮਾਵਲੀ ਪੜ੍ਹੋ, ਆਪਣੇ ਹੱਕਾਂ ਨੂੰ ਪਹਿਚਾਣੋ, ਤੇ ਇੱਕ ਪਾਸੇ ਪਿੰਡ ਦੀਆਂ ਗ੍ਰਾਮ ਸਭਾਵਾਂ ਬੁਲਾਓ ਜਿਹਦੇ ਵਿੱਚ ਤੁਸੀਂ ਪੰਚ ਸਰਪੰਚ ਜਿਹਨੇ ਉਹ ਨਹੀਂ ਬੁਲਾਉਂਦੇ ਤੁਸੀਂ ਬੁਲਾ ਕੇ ਉਹਨਾਂ ਨੂੰ ਬਿਠਾ ਸਕਦੇ ਹੋ। ਤੁਸੀਂ ਹਾਂਜੀ ਉਹਦੇ ਵਿੱਚ ਮਤਲਬ ਕਿ ਪੰਚਾਇਤ ਸੈਕਟਰੀ ਨੂੰ, ਅਫਸਰਾਂ ਨੂੰ ਬੁਲਾ ਕੇ ਬਿਠਾ ਸਕਦੇ ਹੋ ਤੇ ਉਹਨਾਂ ਦੀ ਵੀ ਜਵਾਬ ਤਲਬੀ ਕਰ ਸਕਦੇ ਹੋ। ਔਰ ਪਿੰਡ ਦੇ ਅਗਲੇ ਏਜੰਡੇ ਕੀ ਹੋਣਗੇ, ਅਗਲੇ ਕੰਮ ਕੀ ਹੋਣਗੇ, ਉਹਦੇ ਲਈ ਕੀ ਚਾਹੀਦਾ ਉਹਦਾ ਮਤਾ ਪਾਸ ਕਰ ਸਕਦੇ ਹੋ। ਸੋ ਜੀ ਇਸ ਦੇ ਲਈ ਮੈਨੂੰ ਲੱਗਦਾ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਔਰ ਹੁਣ ਦੇਖਦੇ 15 ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਫ਼ ਕਿਹਾ ਕਿ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਗ੍ਰਾਮ ਸਭਾ ਨਹੀਂ ਬੁਲਾਉਣਗੀਆਂ ਅਸੀਂ ਜੀ ਉਹ ਪੰਚਾਇਤਾਂ ਨੂੰ ਖਾਰਜ ਕਰ ਦਿਆਂਗੇ, ਉਹਨਾਂ ਨੂੰ ਸਸਪੈਂਡ ਕਰ ਦਿਆਂਗੇ, ਪੰਚਾਇਤ ਸਰਪੰਚਾਂ ਨੂੰ। ਸੋ ਕੀ ਇਹ ਰਾਜਨੀਤਿਕ ਬਦਲਾਖੋਰੀ ਵੱਲ ਵਧੇਗਾ ਕਦਮ, ਜਾਂ ਸੱਚਮੁੱਚ ਪਿੰਡਾਂ ਨੂੰ ਤਾਕਤ ਦੇਣ ਵੱਲ ਵਧੇਗਾ ਕਦਮ, ਇਹ ਦੇਖਣ ਵਾਲੀ ਗੱਲ ਹੋਗੀ। ਉਮੀਦ ਕਰਦੇ ਹਾਂ ਕਿ ਗ੍ਰਾਮ ਸਭਾ ਤੋਂ ਬਾਅਦ ਪੰਜਾਬ ਸਰਕਾਰ ਇਹ ਵੀ ਮੰਗ ਕਰੇ ਕਿ ਪੰਚਾਇਤਾਂ ਨੂੰ ਬਣਦੇ ਉਹਨਾਂ ਦੇ 29 ਵਿਭਾਗ ਸੌਂਪੇ ਜਾਣ। ਪਰ ਫਿਰ ਜੀ ਮੰਤਰੀਆਂ ਨੂੰ ਲੱਗਣ ਲੱਗਦਾ ਕਿ ਸਾਨੂੰ ਕੌਣ ਪੁੱਛੂਗਾ, ਫਿਰ ਇਹ ਡਰ ਹੈ ਜੀ ਜਿਹੜਾ। ਸੋ ਇਹ ਦੇਖਣ ਵਾਲੀ ਗੱਲ ਹੋਈ ਕਿ ਕੀ ਉਧਰ ਨੂੰ ਕਦਮ ਵਧੇਗਾ ਜਾਂ ਨਹੀਂ, ਇਹਦੇ ਪਰ ਨਜ਼ਰ ਰੱਖਾਂਗੇ ਪ੍ਰਵੀਨ ਜੀ। ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਆਪਾਂ 73ਵੀਂ ਸੋਧ ਦਾ, ਤੇ ਉਹਦੇ ਤਹਿਤ ਜਿਹੜੇ ਵਿਭਾਗ ਇੱਥੋਂ ਤੱਕ ਕਿ ਵਿੱਤ ਤੱਕ ਦੇ ਜਿਹੜੇ ਅਖਤਿਆਰ ਨੇ ਹੈਗੇ ਨੇ, ਪਰ ਅਸਲ ਦੇ ਵਿੱਚ ਦਿੱਤੇ ਨਹੀਂ ਜਾਂਦੇ। ਜਿਹੜੇ ਲੋਕਲ ਨੁਮਾਇੰਦੇ ਨੇ ਉਹ ਦਫ਼ਤਰਾਂ ਦੇ ਵਿੱਚ ਇਉਂ ਵਿਚਰਦੇ ਨੇ ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਉਹਨਾਂ ਦੇ ਚਾਕਰ ਹੋਣ, ਜਦ ਕਿ ਚਾਕਰ ਉਹ ਨੇ ਜਿਹੜੇ ਕੁਰਸੀਆਂ ਤੇ ਬੈਠੇ। ਹਾਂ ਬਿਲਕੁਲ। ਰੁੱਖ ਕਰਕੇ ਬਾਈਬਲ ਕਲਾਂ ਦਾ ਸ਼ਰਮਾ ਜੀ, ਤੇ ਬਾਈਬਲ ਕਲਾਂ ਇਨਸਾਫ ਗੋਲੀ ਕਾਂਡ ਦਾ ਨਹੀਂ ਮਿਲਿਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। 7 ਸਾਲਾਂ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ। ਮੋਰਚਾ ਲੱਗਿਆ ਹੋਇਆ ਸੀ, ਇਨਸਾਫ ਮੋਰਚਾ। ਹੁਣ ਮੋਰਚਾ ਜਿਹੜਾ ਹੈ ਬਾਈਬਲ ਕਲਾਂ ਇਨਸਾਫ ਮੋਰਚਾ, ਉਹ ਕੌਮੀ ਮਾਰਗ ਤੇ ਆ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਕੱਲ ਮਤਲਬ ਕਿ ਇਸ ਮੋਰਚੇ ਨੂੰ ਚੱਲਦਿਆਂ ਜਿਵੇਂ ਉਹਦੀ ਸਾਲਗਿਰਾ ਉਸੇ ਤਰ੍ਹਾਂ ਉਸ ਦਿਨ ਤੋਂ ਫਿਰ ਇਕੱਠ ਹੋਇਆ। ਉੱਥੇ ਵੱਡੇ ਲੀਡਰ ਵੀ ਪਹੁੰਚੇ, ਨੁਮਾਇੰਦੇ ਵੀ, ਪੰਥਕ ਨੁਮਾਇੰਦੇ ਵੀ ਪਹੁੰਚੇ, ਵੱਖੋ ਵੱਖ ਧਿਰਾਂ ਦੇ ਮੋਢੀ ਵੀ ਪਹੁੰਚੇ, ਤੇ ਆਮ ਸੰਗਤ ਵੀ ਵੱਡੀ ਗਿਣਤੀ 'ਚ ਆਈ। ਤੇ ਉੱਥੇ ਉਹੀ ਤਕਰੀਰਾਂ, ਵਿਚਾਰਾਂ, ਉਹੀ ਗੱਲਾਂ ਜਿਹੜੀਆਂ ਆਪਾਂ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ, ਇਹ ਸਾਡਾ ਮਤਲਬ ਕਿ ਕਿੰਨਾ ਮਤਲਬ ਕਿ ਅਫਸੋਸਜਨਕ ਪੱਖ ਹੈ ਕਿ ਅਸੀਂ ਗੁਰੂ ਸਾਹਿਬ ਦੇ ਬੇਅਦਬੀ ਵਾਲੇ ਮਾਮਲੇ ਵਿੱਚ ਇਨਸਾਫ ਦੇ ਲਈ ਇੰਨੇ ਸਾਲਾਂ ਤੋਂ ਅਸੀਂ ਸੜਕਾਂ ਤੇ ਧੱਕੇ ਖਾ ਰਹੇ ਹਾਂ, ਅਸੀਂ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ, ਪਰ ਸਰਕਾਰਾਂ ਬਦਲੀਆਂ ਪਰ ਉਹਨਾਂ ਦੀ ਨੀਅਤ ਨਹੀਂ ਬਦਲੀ। ਸੋ ਜੀ ਇਸ ਲਈ ਚਾਹੇ ਮਤਲਬ ਅਕਾਲੀ ਦਲ ਦਾ ਆਪਾਂ ਪੱਖ ਲੰਮੇ ਸਮੇਂ ਤੋਂ ਵਿਚਾਰਦੇ ਰਹੇ ਹਾਂ, ਆਪਾਂ ਕੈਪਟਨ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਚੰਨੀ ਦੇ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਰਹੇ ਹਾਂ, ਤੇ ਹੁਣ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਵੀ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਕੁਝ ਨਵਾਂ ਅਜੇ ਤੱਕ ਹੁੰਦਾ ਨਜ਼ਰ ਨਹੀਂ ਆਇਆ। ਜੀ ਜਦੋਂ ਜੀ ਕਰਦਾ ਜੀ ਅਸੀਂ ਬੁਲਾ ਲਿਆ ਜੀ ਸੁਖਵੀਰ ਨੂੰ, ਅਸੀਂ ਤਲਬ ਕਰ ਲਿਆ ਜੀ, ਅਸੀਂ ਪੁੱਛਗਿੱਛ ਲਈ ਸਮੇਤ ਸੈਣੀ ਨੂੰ ਬੁਲਾ ਲਿਆ ਜੀ, ਪਰ ਜਿਹੜੇ ਦੋ ਬੰਦੇ ਮਤਲਬ ਰਿਪੋਰਟ ਤਿਆਰ ਕਰਦੇ ਨੇ, ਹਾਂਜੀ ਜੋਰਾ ਸਿੰਘ ਹੋਰਾਂ ਵਾਲੀ ਰਿਪੋਰਟ, ਤੇ ਉਹ ਕਿਹਦੇ ਟਾਈਮ 'ਚ ਤਿਆਰ ਹੁੰਦੀ ਹੈ ਜੀ? ਅਕਾਲੀਆਂ ਦੇ ਟਾਈਮ 'ਚ। ਤੇ ਅੱਜ ਕੱਲ ਉਹ ਕਿੱਥੇ ਨੇ ਜੀ? ਆਮ ਆਦਮੀ ਪਾਰਟੀ 'ਚ। ਕਾਂਗਰਸੀਆਂ ਦੇ ਟਾਈਮ 'ਚ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਤਿਆਰ ਹੁੰਦੀ ਹੈ, ਕੁੰਵਰ ਵਿਜੇ ਪ੍ਰਤਾਪ ਅੱਜ ਕੱਲ ਕਿੱਥੇ ਨੇ ਜੀ? ਆਮ ਆਦਮੀ ਪਾਰਟੀ 'ਚ। ਆਮ ਆਦਮੀ ਪਾਰਟੀ 'ਚ, ਬਿਲਕੁਲ ਸਹੀ ਤੇ ਹੈ। ਦੋਵਾਂ ਦੀ ਰਿਪੋਰਟ ਜੇ ਅੱਡ ਅੱਡ ਨਹੀਂ ਲਾਗੂ ਕਰਨੀ ਤਾਂ ਇਕੱਠੀ ਬਿਠਾ ਕੇ ਵਿਚਾਰ ਕਰਾ ਲਓ ਨਾ ਦੋਵਾਂ ਤੋਂ, ਕਿ ਭਾਈ ਇੱਕ ਸਾਂਝਾ ਸਾਨੂੰ ਪੱਕਾ ਫਾਰਮੂਲਾ ਦੱਸ ਦਿਓ ਕਿ ਕੀ ਕੰਮ ਕਰਨਾ। ਸੋ ਜੀ ਉਹਦੇ ਬਾਵਜੂਦ ਵੀ ਮਤਲਬ ਇਹਨਾਂ ਮਤਲਬ ਤੁਹਾਡੀ ਵੀ ਨੀਅਤ ਉਹ ਨਹੀਂ, ਸਿਰਫ ਉਹਨਾਂ ਵਿਅਕਤੀਆਂ ਦੀ ਇੱਛਾ ਕੀ ਰਾਜਨੀਤਿਕ ਇੱਛਾ ਹੀ ਸੀ ਕਿ ਉਹ ਸਿਰਫ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਅਗਲਾ ਕਦਮ ਪੁੱਟਣ ਲਈ ਸੀ। ਕੁੰਵਰ ਵਿਜੇ ਪ੍ਰਤਾਪ ਉਸੇ ਸਟੇਜ ਤੇ ਖੜ ਕੇ ਕਹਿੰਦੇ ਨੇ ਕਿ ਸਰਕਾਰ ਨੇ ਕੁਝ ਨਹੀਂ ਕਰਨਾ। ਉਸੇ ਸਟੇਜ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਖੜ ਕੇ ਕਹਿੰਦੇ ਨੇ ਕਿ 1.5 ਮਹੀਨਾ ਦੇ ਦਿਓ। ਜੀ ਜੀ ਤੇ ਇਹਦਾ ਮਤਲਬ ਕੁੰਵਰ ਵਿਜੇ ਪ੍ਰਤਾਪ ਸੱਚ ਬੋਲ ਕੇ ਨੇ, 1.5 ਮਹੀਨਾ ਛੱਡੋ 2 ਮਹੀਨੇ ਲੰਘ ਲਏ, ਹੋਇਆ ਕੁਝ ਨਹੀਂ। ਤੇ ਹੁਣ ਅਗਲੇ ਕਹਿੰਦੇ ਕੁਲਤਾਰ ਸੰਧਵਾ ਅਸਤੀਫਾ ਦੇਵੇ, ਤੇ ਨਾ ਹਾਂਜੀ ਕੁਲਤਾਰ ਸੰਧਵਾ ਅਸਤੀਫਾ ਦੇਵੇ ਤੇ ਨਾ ਸਰਕਾਰ ਇਨਸਾਫ ਦੇਵੇ, ਤੇ ਫਿਰ ਧਰਨਾ ਹੁਣ ਕੌਮੀ ਮਾਰਗ ਤੇ ਆ ਗਿਆ ਜੀ। ਕੱਲ ਫਿਰ ਰੋਸੇ ਵਜੋਂ ਇਹ ਤੈਅ ਕੀਤਾ ਕਿ ਹੁਣ ਜੀ ਜਿਹੜਾ ਇਨਸਾਫ ਮੋਰਚਾ ਇੱਕ ਮਤਲਬ ਸਟੇਜ ਲਾ ਕੇ, ਇੱਕ ਪੰਡਾਲ ਲਾ ਕੇ ਚੱਲ ਰਿਹਾ ਸੀ, ਉਹ ਰਾਸ਼ਟਰੀ ਮਾਰਗ ਦੇ ਉੱਤੇ ਪੱਕੇ ਧਰਨੇ ਵਜੋਂ ਚੱਲੇਗਾ। ਹੁਣ ਉੱਥੇ ਉਹਨੂੰ ਤਬਦੀਲ ਕਰ ਦਿੱਤਾ ਗਿਆ ਤੇ ਆਉਂਦੇ ਦਿਨਾਂ 'ਚ ਉਹਦਾ ਅਗਲਾ ਰੂਪਰੇਖਾ, ਅਗਲਾ ਪ੍ਰੋਗਰਾਮ ਵੀ ਲਿਖ ਦਿੱਤਾ ਜਾਵੇਗਾ। ਸੋ ਇਹ ਅੰਦਰ ਇੱਕ ਮਤਲਬ ਕਿ ਇੱਕ ਰੋਸਾ ਹੋਰ ਪਨਪ ਰਿਹਾ ਕਿ ਹੱਦ ਹੈ, ਮਤਲਬ ਕਿ ਸਾਨੂੰ ਇੱਕ ਉਸ ਮੰਗ ਦੇ ਲਈ ਜਿਹਨੂੰ ਅਸੀਂ ਗੁਰੂ ਮੰਨਦੇ ਹਾਂ, ਜਿਹਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ, ਉਸ ਪੱਖੋਂ ਵੀ ਸਰਕਾਰ ਮਤਲਬ ਕਿ ਉਸ ਮਸਲੇ ਦੀ ਵੀ ਗੰਭੀਰ ਨਹੀਂ, ਫਿਰ ਤੁਹਾਡੇ ਸਾਡੇ ਬਾਰੇ ਦੇ ਮਸਲਿਆਂ ਲਈ ਤਾਂ ਕਿੱਥੋਂ ਤੱਕ ਗੰਭੀਰ ਹੋਏਗੀ। ਇੱਥੋਂ ਸਾਫ਼ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਮਨਸ਼ਾ ਇੱਕੋ ਜਿਹੀ ਹੈ
ਤੇ ਹੁਣ ਇਸ ਨੂੰ ਬੜਾ ਹੁੰਗਾਰਾ ਮਿਲ ਰਿਹਾ ਔਰ ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਦੇ ਅੰਦਰੋਂ ਵੱਖ-ਵੱਖ ਜਥੇ ਹੁਣ ਤੈਅ ਕਰ ਰਹੇ ਨੇ ਕਿ ਉੱਥੇ ਇਹ ਮੰਗ ਕੀਤੀ ਗਈ ਹੈ ਕਿ ਤੁਸੀਂ ਜ਼ਿਲ੍ਹਾ ਬਾਈ ਅਪੀਲ ਕਰਨੀਆਂ ਸ਼ੁਰੂ ਕਰੋ ਕਿ ਅੱਜ ਇਹ ਜ਼ਿਲ੍ਹਾ ਪੂਰਾ ਆਵੇ, ਅੱਜ ਇਹ ਜ਼ਿਲ੍ਹਾ ਪੂਰਾ ਆਵੇ। ਸੋ ਇਸ ਤਰ੍ਹਾਂ ਉੱਥੇ ਵੱਡੇ ਇਕੱਠ ਹੋਣੇ ਸ਼ੁਰੂ ਹੋਣ ਤਾਂ ਕਿ ਇਹ ਸੰਦੇਸ਼ ਦਿੱਤਾ ਜਾ ਸਕੇ। ਸੋ ਦੇਖਦੇ ਹਾਂ ਜੀ ਆਉਂਦੇ ਦਿਨਾਂ 'ਚ ਕਿੱਧਰ ਨੂੰ ਜਾਂਦਾ। ਫਿਲਹਾਲ ਮੰਚ ਤੋਂ ਕੌਮੀ ਮਾਰਗ ਤੇ ਇਹ ਪੱਕੇ ਮੋਰਚੇ ਵਜੋਂ ਇਹ ਤਬਦੀਲ ਹੋ ਗਿਆ ਹੁਣ ਬਹਿਬਲ ਕਲਾਂ ਇਨਸਾਫ ਮੋਰਚਾ। ਸੋ ਅਜੇ ਵੀ ਜੇਕਰ ਸਰਕਾਰ ਦੀ ਨੀਂਦ ਨਾ ਖੁੱਲੀ ਤਾਂ ਸਰਕਾਰ ਲਈ ਮੁਸ਼ਕਲ ਖੜੀ ਹੋ ਸਕਦੀ ਹੈ। ਜੀ ਬਿਲਕੁਲ ਮੁਸ਼ਕਲ ਖੜੀ ਹੋ ਸਕਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਬਾਦਲ ਪਰਿਵਾਰ ਗਿਆ, ਇਸੇ ਕਰਕੇ ਸੱਤਾ ਦੇ ਵਿੱਚੋਂ ਫਿਰ ਕੈਪਟਨ ਗਿਆ, ਚੰਨੀ ਹੁਣ ਵਾਰੀ ਮਾਨ ਸਾਹਿਬ ਦੀ, ਮੁੱਖ ਮੰਤਰੀ ਸਾਹਿਬ ਜਿਹੜੇ ਮੌਜੂਦਾ ਨੇ, ਦੇਖਦੇ ਹਾਂ ਕੀ ਕਰਦੇ ਨੇ। ਅਗਲੀ ਕੈਪਟਨ ਸਾਹਿਬ ਦਾ ਜ਼ਿਕਰ ਹੋਇਆ ਤੇ ਕੈਪਟਨ ਅਮਰਿੰਦਰ ਦੀ ਗੱਲ ਹੀ ਕਰ ਲੈਂਦੇ ਆਪਾਂ। ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣੇ ਆ ਤੇ ਮੋਦੀ ਸਾਹਿਬ ਉਸ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਹੈ। 4.5 ਸਾਲ ਕੈਪਟਨ ਅਮਰਿੰਦਰ ਮੁੱਖ ਮੰਤਰੀ ਰਹੇ, ਪਰ ਸੈਂਟਰ ਤੋਂ ਕੀ ਲਿਆਂਦਾ, ਕੀ ਕੀਤਾ, ਇਹ ਸਭ ਜਾਣਦੇ ਨੇ, ਦੱਸਣ ਦੀ ਲੋੜ ਨਹੀਂ। ਪਰ ਹੁਣ ਜਿੱਦਾਂ ਦੇ ਭਾਜਪਾ 'ਚ ਗਏ ਨੇ, ਹੁਣ ਫਿਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਕੈਪਟਨ ਅਮਰਿੰਦਰ ਮੋਦੀ ਤੋਂ ਕੀ ਮੰਗ ਕੇ ਲਿਆਏ ਨੇ ਪੰਜਾਬ ਲਈ ਜਿਹੜਾ ਉਦੋਂ ਨਹੀਂ ਮੰਗਿਆ ਗਿਆ? ਪ੍ਰਵੀਨ ਜੀ, ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਤਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਦੇ ਘਰ ਦੇ ਬੂਹੇ ਇਹਨਾਂ ਲਈ ਖੁੱਲੇ ਰਹਿੰਦੇ ਸੀ। ਮੁੱਖ ਮੰਤਰੀ ਕਾਂਗਰਸ ਦੇ ਸੀ ਤੇ ਬੂਹੇ ਉਹ ਅਕਸਰ ਖੋਲ ਦਿੰਦੇ ਸੀ ਇਹਨਾਂ ਲਈ। ਪ੍ਰਕਾਸ਼ ਸਿੰਘ ਬਾਦਲ ਜਦੋਂ ਪੰਜਾਬ 'ਚ ਅਕਾਲੀਆਂ ਦੇ ਮੁੱਖ ਮੰਤਰੀ ਸੀ ਤਦ ਮਨਮੋਹਨ ਸਿੰਘ ਇਹਨਾਂ ਲਈ ਹਮੇਸ਼ਾ ਬੂਹੇ ਖੋਲ ਦਿੰਦੇ ਸੀ। ਪਰ ਜਦੋਂ ਮੋਦੀ ਕੋਲ ਜਾਂਦੇ ਸੀ ਤਾਂ ਮੋਦੀ ਕਹਿੰਦੇ ਬਿਨਾਂ ਚੀਨੀ ਵਾਲਾ ਚਾਹ ਦਾ ਕੱਪ ਫੜਾ ਕੇ ਮੋੜ ਦਿੰਦਾ ਸੀ, ਕਈ ਵਾਰ ਮੁਲਾਕਾਤ ਵੀ ਨਹੀਂ ਹੁੰਦੀ ਸੀ। ਸੋ ਪਰ ਅਮਰਿੰਦਰ ਸਿੰਘ ਹੁਣ ਤਾਂ ਭਾਜਪਾ ਹੀ ਉਹ ਹੋ ਗਏ। ਬੇਸ਼ੱਕ ਕਿਹਾ ਤਾਂ ਪਹਿਲਾਂ ਹੀ ਜਾਂਦਾ ਸੀ ਕਿ ਪਹਿਲਾਂ ਹੀ ਉਹਨਾਂ ਦਾ ਭਾਜਪੀਕਰਨ ਸੀ, ਪਰ ਹੁਣ ਪੂਰੀ ਤਰ੍ਹਾਂ ਰਸਮੀ ਹੋ ਗਿਆ। ਹੁਣ ਉਸ ਪਾਰਟੀ ਸ਼ਾਮਲ ਨੇ, ਹੁਣ ਉਹ ਵੱਖ-ਵੱਖ ਇਕਾਈਆਂ ਦੀ ਉਹਨਾਂ ਦੀ ਕੇਂਦਰੀ ਟੀਮ ਦੇ ਵਿੱਚ, ਸੂਬਾਈ ਚੋਣ ਕਮੇਟੀ ਦੇ ਵਿੱਚ ਉਹ 'ਚ ਮੈਂਬਰ ਨੇ। ਸੋ ਹੁਣ ਉਸ ਨਾਤੇ ਉਹ ਕੋਈ ਡੈਲੀਗੇਸ਼ਨ ਲੈ ਕੇ ਨਹੀਂ ਗਏ, ਕੋਈ ਭਾਜਪਾਈਆਂ ਦਾ ਵਫਦ ਲੈ ਕੇ ਨਹੀਂ ਗਏ, ਕੱਲੇ ਮਿਲ ਕੇ ਆਏ ਨੇ ਜੀ। ਤੇ ਕੱਲੇ ਮਿਲ ਕੇ ਆਏ ਨੇ ਤੇ ਕੀ ਮੰਗ ਲਿਆਏ ਨੇ, ਇਹ ਸਾਰਾ ਪੰਜਾਬ ਜਾਣਨਾ ਚਾਹੁੰਦਾ। ਪੰਜਾਬ ਹਿਤੈਸ਼ੀ ਲੋਕ ਜਾਣਨਾ ਚਾਹੁੰਦੇ ਨੇ ਕਿ ਮੋਦੀ ਤੋਂ ਅਜਿਹਾ ਅਮਰਿੰਦਰ ਨੇ ਕੀ ਮੰਗ ਲਿਆ। ਪ੍ਰਵੀਨ ਜੀ, ਕੈਪਟਨ ਅਮਰਿੰਦਰ ਦੀ ਨਰਿੰਦਰ ਮੋਦੀ ਨਾਲ ਕਿੰਨੀ ਕੁ ਸਾਠਗਾਂਠ ਹੈ, ਕਿੰਨੀ ਕੁ ਸਾਂਝ ਹੈ, ਅਮਿਤ ਸ਼ਾਹ ਨਾਲ ਕਿੰਨਾ ਕੁ ਰਾਬਤਾ ਹੈ, ਜਾਂ JP ਨੱਡੇ ਨਾਲ ਕਿੰਨੀ ਕੁ ਨੇੜਤਾ, ਇਹਦੇ ਬਾਰੇ ਤਾਂ ਕੋਈ ਨਹੀਂ ਜਾਣਦਾ। ਪਰ ਲਗਭਗ ਇਹ ਸਾਰੇ ਜਾਣਦੇ ਨੇ ਸਿਆਸੀ ਗਲਿਆਰਿਆਂ 'ਚ ਜਾਂ ਮੀਡੀਆ ਦੀਆਂ ਵੱਡੀਆਂ ਧਿਰਾਂ ਦੇ ਵਿੱਚ ਕਿ ਭਾਈ ਅਜੀਤ ਡੋਵਾਲ ਨਾਲ ਬੜੀ ਪੱਕੀ ਜਾ ਰਹੀ ਆ। ਤੇ ਕੈਪਟਨ ਦੀ ਅਜੀਤ ਡੋਵਾਲ ਨਾਲ ਜਾਰੀ, ਇਹਦਾ ਮਤਲਬ ਅਜੀਤ ਡੋਵਾਲ ਦੀ ਮੋਦੀ ਜੀ ਸੁਣਦੇ ਬਹੁਤ ਨੇ। ਜੀ ਤੇ ਇਸ ਲਈ ਉਹਦੇ ਰਾਹੀਂ ਮਤਲਬ ਕਿ ਮੋਦੀ ਦੇ ਨੇੜੇ ਹੋ ਕੇ ਅਮਰਿੰਦਰ ਸਿੰਘ ਅਚੇਚੇ ਤੌਰ ਤੇ ਇਕੱਲੇ ਮਿਲਣ ਜਾਂਦੇ ਨੇ। ਸੈਸ਼ਨ ਚੱਲ ਰਿਹਾ ਸੰਸਦ ਦੇ ਵਿੱਚ, ਜਿਹੜਾ ਦਫ਼ਤਰ ਹੈ ਪ੍ਰਧਾਨ ਮੰਤਰੀ ਜੀ ਦਾ, ਉਸ ਦਫ਼ਤਰ ਦੇ ਵਿੱਚ 30 ਤੋਂ 40 ਮਿੰਟ ਮੁਲਾਕਾਤ ਹੁੰਦੀ ਹੈ। ਅੱਛਾ ਜੀ। ਤੇ ਕਹਿੰਦੇ ਉਸ ਮੁਲਾਕਾਤ ਦੇ ਵਿੱਚ ਨਰਿੰਦਰ ਮੋਦੀ ਜੀ ਬਹੁਤ ਘੱਟ ਬੋਲੇ। ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹੀ ਡਰੋਨ, ਉਹੀ ਹਥਿਆਰ, ਉਹੀ ਨਸ਼ਾ, ਉਹੀ ਪੰਜਾਬ ਦਾ ਮਾਹੌਲ ਹੈ ਕਿ ਜੀ ਪਹਿਲਾਂ ਵੀ ਖਰਾਬ ਹੋ ਗਿਆ ਸੀ ਜੀ, ਹੁਣ ਵੀ ਖਰਾਬ ਹੈ। ਬਿਲਕੁਲ ਪੰਜਾਬ ਦੇ ਵਿੱਚ ਚਿੰਤਾਜਨਕ ਮਾਹੌਲ ਹੈਗਾ ਬਿਲਕੁਲ ਹੈਗਾ। ਪਰ ਅਮਰਿੰਦਰ ਤਾਂ ਉਸ ਦਿਨ ਵੀ ਚਿੰਤਾਜਨਕ ਦੱਸ ਰਹੇ ਸੀ ਜਿੱਦਣ ਡੇਰਾ ਬਾਬਾ ਨਾਨਕ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ, ਜਿੱਦਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਰਿਹਾ ਸੀ। ਇਹ ਤਾਂ ਉਸ ਦਿਨ ਵੀ ਚੰਗੀ ਬੋਲੀ ਨਹੀਂ ਬੋਲ ਰਹੇ ਸੀ। ਇਹ ਤਾਂ ਉਸ ਦਿਨ ਵੀ ਮਤਲਬ ਕਿ ਇਹੀ ਜਿਹੀ ਭਾਸ਼ਾ ਬੋਲ ਰਹੇ ਸੀਗੇ। ਸੋ ਇੰਨੇ ਵਧੀਆ ਦਿਨ ਜਿੱਦਣ ਲਾਂਘਾ ਖੁੱਲਣ ਜਾ ਰਿਹਾ ਹੋਵੇ। ਸੋ ਇਸ ਲਈ ਉਹੀ ਰੰਗ ਟੰਗ ਅਮਰਿੰਦਰ ਉੱਥੇ ਜਚਾ ਕੇ ਆਏ ਤੇ ਦੱਸਣ ਵਾਲੇ ਦੱਸਦੇ ਨੇ ਕਿ ਸਾਰੀ ਗੱਲ ਨਿਬੇੜ ਕੇ ਹੀ ਕਿਹਾ ਜੀ ਇਹ ਨਹੀਂ ਚੱਲਣਾ ਜੀ ਇਹਨਾਂ ਤੋਂ, ਤੁਸੀਂ ਰਾਸ਼ਟਰਪਤੀ ਰਾਜ ਲਾਓ ਜੀ ਇੱਥੇ। ਅੱਛਾ, ਵਾਹ। ਆਹ ਮੰਗ ਲਿਆ ਜੀ ਪੰਜਾਬ ਲਈ। ਔਰ ਇਹ ਆਪਣੇ ਰਾਜ ਦੇ ਵਿੱਚ ਵੀ ਕਹਿੰਦੇ ਮੰਗਦੇ ਰਹੇ ਨੇ ਕਈ ਵਾਰ। ਜੀ। ਉਸ ਸਮੇਂ ਵੀ ਕਿੰਨੀ ਵਾਰ ਇਹ ਗੱਲਾਂ ਚੱਲੀਆਂ ਕਿ ਕੇਂਦਰ ਸਰਕਾਰ, ਮੋਦੀ ਸਰਕਾਰ ਪੰਜਾਬ 'ਚ ਰਾਸ਼ਟਰਪਤੀ ਰਾਜ ਲਾ ਸਕਦੀ ਹੈ ਤੇ ਉਹਦੀਆਂ ਪਰਤਾਂ ਪਿਛਾਂ ਆ ਕੇ ਖੁੱਲਣੀਆਂ ਲੱਗੀਆਂ ਕਿ ਭਾਈ ਉਹ ਨਹੀਂ ਲਾਉਣਾ ਚਾਹੁੰਦੇ ਸੀ, ਸਾਡੇ ਵਾਲੇ ਹੀ ਮੰਗਦੇ ਸੀ ਲਾ ਦਿਓ ਜੀ। ਕਿਉਂਕਿ ਕੈਪਟਨ ਅਮਰਿੰਦਰ ਨੂੰ ਆਪਣੀ ਕੁਰਸੀ ਜਾਂਦੀ ਦਿਖਦੀ ਸੀ, ਉਹਨਾਂ ਨੂੰ ਆਪਣੀ ਕੁਰਸੀ ਰਾਜਨੀਤਿਕ ਤੌਰ ਤੇ ਵੀ ਖਿਸਕਦੀ ਦਿਖਦੀ ਸੀ, ਪਾਰਟੀ 'ਚ ਵੀ ਉਹਨੂੰ ਪਤਾ ਸੀ ਕਿ ਮੇਰੇ ਲਈ ਬਦਲ ਹੋ ਰਿਹਾ। ਸੋ ਚਾਹੁੰਦੇ ਸੀ ਕਿ ਮੈਨੂੰ ਹਟਾਉਣ ਤੋਂ ਪਹਿਲਾਂ ਹੀ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗ ਜਾਵੇ। ਇਹ ਵੀ ਚਰਚਾ ਬਣੀ। ਹੁਣ ਇਹਦੀ ਪੁਸ਼ਟੀ ਜਾਂ ਅਮਰਿੰਦਰ ਸਿੰਘ ਕਰ ਸਕਦੇ ਨੇ, ਜਾਂ ਨਰਿੰਦਰ ਮੋਦੀ ਕਰ ਸਕਦੇ ਨੇ, ਜਾਂ ਅਜੀਤ ਡੋਵਾਲ ਕਰ ਸਕਦੇ ਨੇ। ਪਰ ਇਹ ਸਿਆਸੀ ਗਲਿਆਰਿਆਂ ਚੋਂ, ਇਹਨਾਂ ਦੇ ਖੇਮੇ ਚੋਂ ਛਣ ਕੇ ਆ ਰਹੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਉਸ ਸਮੇਂ ਵੀ ਚਾਹੁੰਦੇ ਸੀ ਕਿ ਰਾਸ਼ਟਰਪਤੀ ਰਾਜ ਲੱਗ ਜਾਵੇ ਤਾਂ ਇਹ ਮੇਰਾ ਰਾਜਨੀਤਿਕ ਕੈਰੀਅਰ ਸ਼ਾਇਦ ਮੁੱਖ ਮੰਤਰੀ ਦੇ ਉਹਦੇ ਤੋਂ ਐਂ ਹੋਵੇ ਕਿ ਜਿਵੇਂ ਤਾਂ ਹਟਾ ਕੇ ਰਾਸ਼ਟਰਪਤੀ ਰਾਜ ਲਾਤਾ।
ਤੇ ਜਦੋਂ ਦੁਬਾਰਾ ਚੋਣਾਂ ਹੋਣਗੇ ਜਦ ਨੂੰ ਜ਼ਿਆਦਾ ਮਾਹੌਲ ਦੇਖਾਂਗੇ। ਇਹ ਇਸ ਲਈ, ਪਰ ਉਸ ਸਮੇਂ ਵੀ ਕਹਿੰਦੇ ਬੀਜੇਪੀ ਨਹੀਂ ਮੰਨੀ, ਤੇ ਹੁਣ ਵੀ ਅਜੇ ਕਹਿੰਦੇ ਮੋਦੀ ਜੀ ਨੇ ਹਾਮੀ ਨਹੀਂ ਭਰੀ ਜੀ। ਕਿਉਂਕਿ ਜਿਵੇਂ ਰਾਜਸਥਾਨ ਦੇ ਵਿੱਚ ਮਤਲਬ ਕਿ ਬਦਲਾਅ ਕਾਹਲੀ ਆ ਕਿ ਹਾਂ ਛੇਤੀ ਉਹ ਮਤਲਬ ਕਿ ਸਰਕਾਰ ਪਲਟ ਜਾਵੇ, ਉੱਥੇ ਕਿੰਨਾ ਕੁਛ ਚੱਲਦਾ ਹੈ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਚ, ਤੇ ਜੀ। ਉੱਥੇ ਬੀਜੇਪੀ ਨੇ ਹੁਣ ਉਹ ਜ਼ੋਰ ਅਜ਼ਮਾਇਸ਼ ਨਹੀਂ ਕੀਤੀ ਜਿਹੜੀ ਬਾਕੀ ਸੂਬਿਆਂ ਚ ਕੀਤੀ। ਪਤਾ ਨਹੀਂ ਬਦਨਾਮੀ ਤੋਂ ਡਰ ਲੱਗਣ ਲੱਗਿਆ ਬੀਜੇਪੀ ਨੂੰ, ਪਤਾ ਨਹੀਂ ਰਾਜਨੀਤਿਕ ਚੇਤਨਾ ਆ ਗਈ ਕਿ ਵੋਟਾਂ 'ਚ ਦੇਖ ਲਾਂਗੇ ਜੋ ਕਰਨਾ। ਹਾਂਜੀ ਹਾਂਜੀ। ਸੋ ਇਸ ਲਈ ਉੱਥੇ ਜਿਵੇਂ ਉਹ ਇੰਤਜ਼ਾਰ ਕਰ ਰਹੇ ਨੇ, ਉਵੇਂ ਹੀ ਰਾਜਨੀਤਿਕ ਮਾਹਰ ਕਹਿੰਦੇ ਪੰਜਾਬ 'ਚ ਵੀ ਹੁਣ ਇੰਤਜ਼ਾਰ ਕਰ ਰਹੇ ਨੇ। ਉਹ ਨਹੀਂ ਚਾਹੁੰਦੇ ਕਿ ਅਸੀਂ ਗਵਰਨਰੀ ਰਾਜ ਲਾ ਕੇ, ਰਾਸ਼ਟਰਪਤੀ ਰਾਜ ਲਾ ਕੇ ਹੋਰ ਬਦਨਾਮੀ ਝੱਲੀਏ, ਜਿਵੇਂ 3 ਖੇਤੀ ਕਾਨੂੰਨਾਂ 'ਚ ਅਸੀਂ ਦਾਗ ਝੱਲ ਲਏ। ਹੁਣ ਉਹ ਚੋਣਾਂ ਦੇ ਵਿੱਚ ਤਿਆਰੀ ਕਰ ਲਈ, ਕਿਉਂਕਿ ਜਿਵੇਂ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਕਿ ਇੱਧਰ ਬਾਕੀ ਪਾਰਟੀਆਂ ਰਾਜਨੀਤੀ 'ਚ ਉਲਝੀਆਂ ਨੇ ਤੇ ਉਹ ਆਪਣੀਆਂ ਕਮੇਟੀਆਂ ਬਣਾ ਰਹੀਆਂ ਨੇ। ਤੇ ਮੈਨੂੰ ਪਤਾ ਲੱਗ ਰਿਹਾ ਅੱਜ ਸ਼ਾਇਦ ਸਾਰੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਹੋ ਜਾਵੇ, ਨਹੀਂ ਭਲਕੇ ਨੂੰ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਹੋ ਜਾਵੇ, ਉਹ ਆਪਣਾ ਕੰਮ ਲੱਗੇ ਨੇ। ਸੋ ਪਰ ਕੈਪਟਨ ਅਮਰਿੰਦਰ ਅਚੇਚੇ ਤੌਰ ਤੇ ਕਿਉਂ ਮੰਗਣ ਗਏ ਨੇ, ਇਹ ਹੁਣ ਰਾਜਨੀਤਿਕ ਸਭਾ 'ਚ ਚਰਚਾ ਛਿੜ ਗਈ ਹੈ ਪ੍ਰਵੀਨ ਜੀ। ਜੀ ਜੀ। ਕੈਪਟਨ ਸਾਹਿਬ ਨੇ ਤਾਂ ਜਦੋਂ ਇਹਨਾਂ ਤੇ ਰੰਗ ਚੜਿਆ ਹੋਇਆ ਸੀ ਭਗਵਾਂ ਪੂਰਾ, ਤੇ ਉਦੋਂ ਇਹਨਾਂ ਨੇ ਖੇਤੀ ਅੰਦੋਲਨ ਵੇਲੇ ਕਹਿਤਾ ਸੀਗਾ, ਕਹਿੰਦੇ ਇਹ ਜਿਹੜੇ ਕਿਸਾਨ ਨੇ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਪ੍ਰੋਟੈਸਟ ਕਰਕੇ ਜੀ। ਬਿਲਕੁਲ। ਤੇ ਉਦੋਂ ਵੀ ਪਤਾ ਲੱਗ ਗਿਆ ਸੀਗਾ ਕਿ ਹੁਣ ਰਾਮਜਾਂ ਜਿਹੜੀਆਂ ਨੇ ਉਹ ਦਿੱਲੀ ਵਾਲੀਆਂ ਨੇ। ਸੋ ਖੈਰ ਆਪਾਂ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਕ੍ਰਿਕਟ ਦੀ। ਕ੍ਰਿਕਟ ਦੀ ਦੁਨੀਆ ਦੇ ਵਿੱਚੋਂ ਇੱਕ ਅਹਿਮ ਖਬਰ ਆ ਰਹੀ ਹੈ। ਸਚਿਨ ਦੇ ਮੁੰਡੇ ਨਾਲ ਅੱਜ ਕੱਲ੍ਹ ਕਾਫੀ ਪ੍ਰੈਕਟਿਸ ਕਰ ਰਹੇ ਨੇ, ਟਾਈਮ ਬਤੀਤ ਕਰ ਰਹੇ ਨੇ ਯੋਗਰਾਜ ਸਿੰਘ। ਕ੍ਰਿਕਟ ਦੇ ਮੰਨੇ ਪ੍ਰਮੰਨੇ ਖਿਡਾਰੀ ਨੇ ਤੇ ਆਪਣੀ ਰਾਏ ਵੀ ਰੱਖਦੇ ਰਹਿੰਦੇ ਨੇ ਕ੍ਰਿਕਟ ਦੇ ਉੱਤੇ ਜੋ ਚੱਲ ਰਿਹਾ। ਹੁਣ ਸੁਣਨ ਦੇ ਵਿੱਚ ਆ ਰਿਹਾ ਵੀ ਸਚਿਨ ਤੇਂਦੁਲਕਰ ਦੇ ਮੁੰਡੇ ਨੂੰ ਉਹ ਯੂਵੀ ਨਹੀਂ ਬਣਾਉਣਾ ਚਾਹੁੰਦੇ, ਬਲਕਿ ਕ੍ਰਿਸ ਗੇਲ ਬਣਾਉਣ ਲੱਗੇ। ਬਿਲਕੁਲ ਪ੍ਰਵੀਨ ਜੀ, ਸਚਿਨ ਤੇਂਦੁਲਕਰ ਦਾ ਮੁੰਡਾ ਅਰਜੁਨ ਤੇਂਦੁਲਕਰ ਸੁਰਖੀਆਂ 'ਚ ਵੀ ਰਹਿੰਦਾ ਹੈ, ਚਰਚਾ 'ਚ ਵੀ ਰਹਿੰਦਾ ਹੈ, ਕਿਉਂਕਿ ਲੋਕ ਉਹ ਤੋਂ ਉਮੀਦ ਕਰਦੇ ਆ ਕਿ ਸਚਿਨ ਤੇਂਦੁਲਕਰ ਬਣੇ। ਸੋ ਇਹ ਨਾਮੀ ਜਾਂ ਵੱਡੀਆਂ ਮਸ਼ਹੂਰ ਹਸਤੀਆਂ ਦੇ ਬੱਚਿਆਂ ਦੀ ਅਕਸਰ ਦਿੱਕਤ ਰਹਿੰਦੀ ਹੈ ਕਿ ਉਹਦੇ ਵਿੱਚ ਉਹਨਾਂ ਦੇ ਪਿਓ ਦਾ ਅਕਸ ਲੱਭਣ ਦੀ ਕੋਸ਼ਿਸ਼ ਹੁੰਦੀ ਹੈ। ਸੋ ਉਸ ਦੀ ਆਪਣੀ ਭੂਮਿਕਾ ਕਦੇ ਫਿਰ ਉਹ ਸਾਹਮਣੇ ਨਹੀਂ ਆਉਂਦੀ, ਜਾਂ ਉਹਦੇ ਉੱਤੇ ਇੱਕ ਜੰਮਦੇ ਹੀ ਪ੍ਰੈਸ਼ਰ ਬਣ ਜਾਂਦਾ ਕਿ ਭਾਈ ਤੂੰ ਉਹੀ ਕੁਛ ਕਰਨਾ। ਸੋ ਇਸ ਲਈ ਉਸੇ ਤਰ੍ਹਾਂ ਦੇ ਪ੍ਰੈਸ਼ਰ ਤੋਂ ਸ਼ਾਇਦ ਅਰਜੁਨ ਤੇਂਦੁਲਕਰ ਵੀ ਲੰਘਦੇ ਹੋਣਗੇ। ਪਰ ਉਹ ਅੱਜ ਕੱਲ ਰਣਜੀ ਮੈਚਾਂ 'ਚ ਖੇਡ ਰਹੇ ਨੇ ਤੇ ਗੋਆ ਦੀ ਟੀਮ ਦਾ ਹਿੱਸਾ ਨੇ। ਤੇ ਪਤਾ ਲੱਗਾ ਕਿ ਗੋਆ ਦੀ ਟੀਮ ਜਦੋਂ ਇੱਥੇ ਚੰਡੀਗੜ੍ਹ ਦੇ ਵਿੱਚ ਯੋਗਰਾਜ ਦੀ ਜਿਹੜੀ ਅਕੈਡਮੀ ਹੈ ਉਹਦੇ ਵਿੱਚ ਆ ਰਹੀ ਸੀ, ਤਾਂ ਟ੍ਰੇਨਿੰਗ ਲਈ ਇੱਥੇ ਪਹੁੰਚ ਰਹੀ ਸੀ, ਤੇ ਤਦ ਕਹਿੰਦੇ ਕਿ ਸਚਿਨ ਤੇਂਦੁਲਕਰ ਦਾ ਯੋਗਰਾਜ ਸਿੰਘ ਨੂੰ ਫੋਨ ਆਉਂਦਾ ਜੀ ਕਿ ਜੀ ਟੀਮ ਆ ਰਹੀ ਹੈ ਤੇ ਉਹ ਅਰਜੁਨ ਵੀ ਆ ਰਿਹਾ ਕਿ ਤੁਹਾਨੂੰ ਛੁੱਟੀ ਹੈ, ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਦੇਖਣਾ ਕਿਵੇਂ ਕਰਨਾ। ਠੀਕ ਹੈ। ਤੇ ਯੋਗਰਾਜ ਨੂੰ ਕੋਈ ਛੁੱਟੀ ਦੇ ਦੇਵੇ ਤੇ ਫਿਰ ਯੋਗਰਾਜ ਤਾਂ ਉਹੀ ਖਿਲਰ ਜਾਂਦੇ ਨੇ। ਹਾਂਜੀ ਤੇ ਉਹ ਤਾਂ ਫਿਰ ਪਟਾਕੇ ਪਾਉਂਦੇ ਨੇ ਕਿ ਚੱਕਦੇ ਫੱਟੇ, ਹੈ ਨਾ। ਤੇ ਕਹਿੰਦੇ ਕਿ ਸਚਿਨ ਤੋਂ ਬਾਅਦ ਜਦੇ ਯੂਵੀ ਦਾ ਫੋਨ ਆ ਗਿਆ ਕਿ ਬਾਪੂ ਅਰਜੁਨ ਨੂੰ ਫਿਰ ਮੇਰੇ ਵਾਲੇ ਨੁਕਤੇ ਸਮਝਾ ਦੇ ਮਾੜੇ ਜੇ ਕਿ ਤੂੰ ਕਰ ਸਕਦਾ, ਮੈਨੂੰ ਸਚਿਨ ਭਾਜੀ ਨੇ ਕਿਹਾ ਜੀ। ਤੇ ਕਹਿੰਦੇ ਯੋਗਰਾਜ ਨੇ ਫਿਰ ਜਾ ਕੇ ਮੋਰਚਾ ਸੰਭਾਲ ਲਿਆ ਤੇ ਪ੍ਰੈਕਟਿਸ ਸ਼ੁਰੂ ਕਰਤੀ। ਤੇ ਉਹਨੂੰ ਜਾਂਦੇ ਹੀ ਕਹਿੰਦੇ ਕਿ ਕਾਕਾ ਜਿੰਨੇ ਦਿਨ ਮੇਰੇ ਨਾਲ ਰਹਿਣਾ ਨਾ ਉਹਨੇ ਦਿਨ ਭੁੱਲ ਜਾ ਕੇ ਤੂੰ ਸਚਿਨ ਦਾ ਮੁੰਡਾ। ਅੱਛਾ। ਬਸ ਆਹ ਭੁਲੇਖਾ ਕੱਢ ਦੇ, ਜਿਵੇਂ ਮੈਂ ਕਹੂੰਗਾ ਉਵੇਂ ਕਰੀ ਜਾ। ਤੇ ਉਹਨੇ ਜੀ ਕੰਮ ਖਿੱਚਣਾ ਸ਼ੁਰੂ ਕਰਤਾ, ਉਹਨੂੰ ਦੱਸਣਾ ਸ਼ੁਰੂ ਕਰਤਾ ਕਿ ਸ਼ਾਟ ਐ ਮਾਰਨਾ, ਐ ਕਰਨਾ, ਬਾਲ ਐ ਕਰਨੀ, ਜੰਪ ਇੰਨੇ ਲਾ, ਪ੍ਰੈਕਟਿਸ ਇੰਨੀ ਕਰ। ਤੇ ਕਰਦੇ ਕਰਾਉਂਦੇ ਇੱਕ ਕਹਿੰਦੇ ਬਹੁਤ ਮਤਲਬ ਜ਼ੋਰਦਾਰ ਗੇਂਦ ਉਹਦੇ ਪੈਰ ਤੇ ਵੱਜੀ ਮੁੰਡੇ ਦੇ। ਤੇ ਜਦੋਂ ਪੈਰ ਤੇ ਵੱਜੀ ਜੀ ਉਹਨੂੰ ਆਈਸ ਕੀਤਾ ਤੇ ਕਹਿੰਦੇ ਕਿ ਯੋਗਰਾਜ ਨੂੰ ਡਾਕਟਰ ਟੀਮ ਕੋਲ ਲੈ ਗਿਆ। ਤੇ ਜਦੋਂ ਉਹਨੇ ਚੈੱਕ ਕੀਤਾ ਕਹਿੰਦੇ ਨਹੀਂ ਹੱਡੀ ਤਾਂ ਨਹੀਂ ਟੁੱਟੀ ਜੀ, ਵੈਸੇ ਸੋਜ ਹੈ ਬਸ। ਤੇ ਉਹ ਕਹਿੰਦਾ ਅਰਜੁਨ ਕਹਿੰਦਾ ਠੀਕ ਹੈ ਜੀ, ਫਿਰ ਅੰਕਲ ਮੈਂ ਜਾ ਕੇ ਕਮਰੇ 'ਚ ਥੋੜੀ ਜਿਹੀ ਰੈਸਟ ਕਰ। ਕਹਿੰਦਾ ਕਮਰੇ 'ਚ ਨਹੀਂ ਗਰਾਊਂਡ 'ਚ ਚੱਲ, ਹੱਡੀ ਟੁੱਟੀ ਤੇਰੀ ਹਲੇ ਸੋਜ ਆਈ ਹੈ ਕਹਿੰਦਾ। ਤੇ ਉਹ ਕਹਿੰਦਾ ਕਿ 4 ਘੰਟੇ ਉਹ ਤੋਂ ਬਾਅਦ ਵੀ ਉਹਨੂੰ ਪ੍ਰੈਕਟਿਸ ਕਰਾਈ। ਤੇ ਉਹ ਤੋਂ ਬਾਅਦ ਕਹਿੰਦਾ ਉਹ ਦਰਦ ਵੀ ਭੁੱਲ ਗਿਆ ਤੇ ਉਹ ਇਹ ਵੀ ਭੁੱਲ ਗਿਆ ਕਿ ਸਚਿਨ ਦਾ ਮੁੰਡਾ, ਤੇ ਉਹਨੇ ਸ਼ਾਟ ਮਾਰਨੇ ਸ਼ੁਰੂ ਕੀਤੇ। ਕਹਿੰਦਾ ਉਹਦਾ ਨਤੀਜਾ ਕਿ ਪਹਿਲਾ ਡੈਬਿਊ ਮੈਚ ਖੇਡਦਾ ਹੈ ਅਰਜੁਨ ਤੇਂਦੁਲਕਰ ਰਣਜੀ ਦੇ ਵਿੱਚ ਤੇ ਸੈਂਚੁਰੀ ਜੜ ਦਿੰਦਾ। ਅੱਛਾ, ਵਾਹ। ਤੇ ਉਹਦੇ ਬਾਪੂ ਨੇ ਵੀ ਇਸੇ ਤਰ੍ਹਾਂ 1988 ਦੇ ਵਿੱਚ ਜਦੋਂ ਪਹਿਲਾ ਰਣਜੀ ਮੈਚ ਜਿੱਤਿਆ ਸੀ ਤਾਂ ਖੇਡਿਆ ਸੀ, ਤਾਂ ਉਹਦੇ ਵਿੱਚ ਉਹਨੇ ਵੀ ਸੈਂਚੁਰੀ ਮਾਰੀ ਸੀ ਸਚਿਨ ਨੇ ਵੀ। ਸੋ ਇਹ ਸ਼ੁਰੂਆਤ ਹੁਣ ਜਦੋਂ ਹੁੰਦੀ ਹੈ ਤੇ ਉਹ ਤੋਂ ਬਾਅਦ ਕਹਿੰਦੇ ਕਿ ਫਿਰ ਯੋਗਰਾਜ ਨੂੰ ਕਹਿੰਦੇ ਆ ਕਿ ਕਾਕਾ ਮੇਰੇ ਕਮਰੇ ਦੇ ਅੰਦਰ ਨਾ ਸਿਰਫ 2 ਬੰਦਿਆਂ ਦੀ ਫੋਟੋਆਂ ਲੱਗੀਆਂ, ਇੱਕ ਸਚਿਨ ਤੇਂਦੁਲਕਰ ਦੀ ਤੇ ਇੱਕ ਯੁਵਰਾਜ ਦੀ, ਤੇ ਤੀਜੀ ਤੇਰੀ ਲਾਉਣਾ ਚਾਹੁੰਦਾ ਮੈਂ। ਤੇ ਤੂੰ ਕਹਿੰਦੇ ਕਿ ਨਾ ਸਚਿਨ ਬਣਨਾ ਨਾ ਯੁਵਰਾਜ ਬਣਨਾ, ਤੂੰ ਕ੍ਰਿਸ ਗੇਲ ਵਾਂਗ ਬਣਨਾ, ਤੇਰਾ ਕੱਦ ਕਾਠ ਬਹੁਤ ਵਧੀਆ। ਜੀ ਜੀ ਜੀ।
ਚੰਗਾ ਕੱਦ ਹੈ ਮੁੰਡੇ ਦਾ ਤੇ ਚੰਗਾ ਸਰੀਰ ਹੈ, ਤੇ ਇਸ ਲਈ ਕਹਿੰਦੇ ਕ੍ਰਿਸ ਗੇਲ ਤੈਨੂੰ ਬਣਾਉਣਾ ਮੈਂ। ਤੇ ਉਹਦੇ ਵਿੱਚ ਹੁਣ ਯੋਗਰਾਜ ਜੁਟ ਗਏ ਨੇ ਜੀ। ਤੇ ਬਾਅਦ ਚ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਮੈਚ ਤੋਂ ਬਾਅਦ, ਸੈਂਚੁਰੀ ਤੋਂ ਬਾਅਦ, ਮੈਨੂੰ ਫਿਰ ਯੁਵਰਾਜ ਦਾ ਵੀ ਫੋਨ ਆਇਆ ਤੇ ਸਚਿਨ ਦਾ ਵੀ ਫੋਨ ਆਇਆ ਜੀ। ਤੇ ਕਹਿੰਦੇ ਕਿ ਮੇਰੇ ਬੇਟੇ ਯੁਵਰਾਜ ਨੂੰ ਸਚਿਨ ਨੇ ਬਹੁਤ ਸੰਭਾਲਿਆ ਟੀਮ ਦੇ ਵਿੱਚ ਵੀ, ਇਸ ਲਈ ਕਹਿੰਦੇ ਜੇ ਮੈਨੂੰ ਕਹਿਣਗੇ ਤਾਂ ਮੈਂ ਮੁੰਬਈ ਵੀ ਸ਼ਿਫਟ ਹੋ ਜਾਊਗਾ। ਅੱਛਾ। ਯੋਗਰਾਜ ਕਹਿੰਦੇ ਕਿ ਮੈਂ ਪੱਕਾ ਟ੍ਰੇਨੀ ਬਣਨ ਲਈ ਵੀ ਤਿਆਰ ਹਾਂ ਅਰਜੁਨ ਤੇਂਦੁਲਕਰ ਲਈ, ਕਿਉਂਕਿ ਉਹਦੇ ਵਿੱਚ ਮੈਨੂੰ ਕਾਬਲੀਅਤ ਦਿਖਦੀ ਹੈ ਵੱਡੇ ਖਿਡਾਰੀਆਂ ਦੀ। ਸੋ ਇਸ ਲਈ ਹੁਣ ਉਹ ਪਹਿਲਾ, ਚਾਹੇ ਉਹ ਮਤਲਬ ਕਿ ਉਹਦੇ ਪੂਰੀ ਮਿਹਨਤ ਦਾ ਫਲ ਸੀ ਜਾਂ ਉਹਦੇ ਵਿੱਚ ਯੋਗਰਾਜ ਦਾ ਉਹ ਪੀਰੀਅਡ ਉਹਦੇ ਲਈ ਕੰਮ ਆ ਗਿਆ। ਸੋ ਦੋਵੇਂ ਇੱਕ ਦੂਜੇ ਲਈ ਲੱਕੀ ਸਾਬਤ ਹੋਏ ਕਿ ਉਹਦੇ ਡੈਬੂ ਮੈਚ ਉਹਦੀ ਸੈਂਚੁਰੀ ਆ ਗਈ ਤੇ ਯੋਗਰਾਜ ਕਹਿੰਦੇ ਜੀ ਲਓ ਜੀ ਫਿਰ ਆਪਾਂ ਹੁਣ ਕ੍ਰਿਸ ਗੇਲ ਬਣਾ ਦੇਣਾ ਸਚਿਨ ਦੇ ਮੁੰਡੇ ਨੂੰ। ਹਾਂਜੀ, ਉਹਨਾਂ ਦੀ ਟ੍ਰੇਨਿੰਗ ਤੇ ਮੋਹਰ ਲੱਗ ਗਈ ਨਾ ਫਿਰ, ਜੋ ਸੈਂਚੁਰੀ ਲੱਗ ਗਈ। ਜੀ ਸ਼ਰਮਾ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ, ਇਹਨਾਂ ਅਹਿਮ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲੀ ਵਾਰ ਫਿਰ ਮੁਲਾਕਾਤ ਹੋਏਗੀ, ਕੁਝ ਅਹਿਮ ਖਬਰਾਂ, ਕੁਝ ਖਾਸ ਖਬਰਾਂ ਤੇ ਆਪਾਂ ਲਵਾਂਗੇ ਸ਼ਰਮਾ ਜੀ ਦੀਆਂ ਟਿੱਪਣੀਆਂ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ।